कंगना रनौत ने एक फिल्म बनाई है एमरजेंसी, ओदियां हुण तक सारियां फिल्मां फ्लॉप रहीआं, पर ਉਹਨੇ ਉਹ ਛੇੜਖਾਨੀਆਂ ਕੀਤੀਆਂ ਸਿੱਖ ਕੌਮ ਨਾਲ, ਸਿੱਖ ਜਜ਼ਬਾਤਾਂ ਨਾਲ, ਕਿ ਹਿੰਦੂ ਕਵੀਆਂ ਦੀ ਉਹ ਡਾਰਲਿੰਗ ਬਣ ਚਹੇਤੀ। ਅਖੀਰ ਉਹਨਾਂ ਨੇ ਇਸ ਕਰਕੇ ਜਿਤਾਇਆ ਵੀ ਸਿੱਖਾਂ ਨੂੰ ਚੜਾਉਣ ਲਈ ਬੜੀ ਵਧੀਆ ਆਪਾਂ ਨੂੰ ਆਈਟਮ ਮਿਲੀ ਹੋਈ ਆ। ਭਾਗਵੇਂ ਬ੍ਰਿਗੇਡ ਨੇ ਆਪਦੇ ਪੱਖ 'ਚ ਨੈਰੇਟਿਵ ਸਿਰਜਣ ਲਈ ਪਿਛਲੇ 5-7 ਸਾਲਾਂ 'ਚ ਬੜੀਆਂ ਹੀ ਫਿਲਮਾਂ ਬਣਾਈਆਂ, ਸਾਰੀਆਂ ਹੀ ਉੱਡ ਗਈਆਂ। ਜਿਹੜੀਆਂ ਫਿਲਮਾਂ ਜਿਹੜੇ ਕਲਾਕਾਰ ਭਾਗਵੇਂ ਬ੍ਰਿਗੇਡ ਨੇ ਆਪਦੇ ਏਜੰਡੇ ਤਹਿਤ ਇੱਥੇ ਫਿਲਮਾਂ ਲਈ ਲੈ ਕੇ ਆਂਦੇ, ਫਿਲਮਾਂ ਆਈਆਂ, ਉਹ ਸਭ ਉੱਡ ਗਏ। ਇਹਨੇ ਵੀ ਉੱਡ ਜਾਣ, ਪਰ ਉਹ ਕਹਿੰਦੇ ਵੀ ਚਲੋ 4 ਦਿਨ ਸਿੱਖਾਂ ਦੀਆਂ ਚੀਕਾਂ ਪਵਾਵਾਂਗੇ, ਰੌਲਾ ਰੱਪਾ ਪਊਗਾ। ਇਸੇ ਮੁਲਕ ਦੇ ਵਿੱਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨਾਂ ਦੀ ਫਿਲਮ ਆਉਂਦੀ ਹੈ, ਉਹਨੂੰ ਰੋਕਣ ਲਈ ਇਹੀ ਸੈਂਸਰ ਬੋਰਡ, ਇਹੀ ਇੰਡੀਅਨ ਸਟੇਟ ਸਿਸਟਮ ਕਿਵੇਂ ਉਦੋਂ ਵੀ ਕਹਿੰਦੇ ਆ ਸਿੱਖਾਂ ਦੀਆਂ ਚੀਕਾਂ ਪਵਾਉਣਗੇ। ਦੁਰਫਿੱਟੇ ਨੂੰ ਉਹਨਾਂ ਸਿੱਖਾਂ ਦਾ ਜਿਹੜੇ ਇਸ ਮੁਲਕ ਦੇ ਤਿਰੰਗੇ ਝੂਲਦੇ ਦੇਖ ਕੇ ਖੁਸ਼ ਹੋਈ ਜਾਂਦੇ ਆ, ਖੁਸ਼ ਹੋ ਜਾਂਦੇ ਆ ਜਿਹੜੇ ਉੱਥੇ ਸੈਂਸਰ ਬੋਰਡ ਵਾਲੇ ਨੇ ਨਾ, ਜਦੋਂ ਕਿ ਇਹੋ ਜਿਹੀ ਫਿਲਮ ਬਾਰੇ ਸੁਣਦੇ ਆ, ਕਹਿੰਦੇ ਲਿਆ ਸਵਾਦ ਹੀ ਆ ਗਿਆ, ਆ ਸਿੱਖਾਂ ਦੀਆਂ ਚੀਕਾਂ ਪੈਣਗੀਆਂ। ਇਸੇ ਕਰਕੇ ਕਹਿੰਦਾ ਨਾ ਵੀ ਧਰਕਾਰ ਆ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਜੀ ਹਿੰਦੁਸਤਾਨ ਜਿੰਦਾਬਾਦ। ਜਿਹੜਾ ਸਿੱਖ ਗਿਆਨਵਾਨ ਆ, ਸਮਝਦਾਰ ਆ, ਗੁਰਬਾਣੀ ਦਾ ਬੜਾ ਗਿਆਤਾ, ਜੇ ਉਹਦੇ ਦਿਮਾਗ 'ਚ ਕੁੱਤਾ ਕੀੜਾ ਬਣਿਆ ਹਿੰਦੁਸਤਾਨ ਜਿੰਦਾਬਾਦ ਦਾ, ਉਹ ਸਿੱਖ ਆਪਦੀ ਕੌਮ ਦਾ ਦੁਸ਼ਮਣ, ਉਹ ਭਾਰਤ ਮਾਤਾ ਦਾ ਲਾਲ ਹੋ ਸਕਦਾ, ਉਹ ਕਲਗੀਧਰ ਦਾ ਲਾਲ ਨਹੀਂ ਹੋ ਸਕਦਾ। ਜਿਹੜਾ ਸਿੱਖ ਅੱਜ ਦੇ ਸਮੇਂ ਦੇ ਵਿੱਚ ਵੀ ਖਾਲਿਸਤਾਨ ਦਾ ਵਿਰੋਧ ਕਰਦਾ ਹੈ, ਜਾਂ ਤਾਂ ਉਹ ਜੁੱਤੀਆਂ ਖਾਣ ਦਾ ਆਦੀ ਹੈ ਜਾਂ ਜੁੱਤੀਆਂ ਚੱਟਣ ਦਾ ਆਦੀ। ਗ੍ਰੰਥਾਂ ਦੇ ਵਿੱਚ ਜਿਨ੍ਹਾਂ ਨੂੰ ਰਾਖਸ਼ ਕਿਹਾ ਹੋਇਆ, ਉਹਨਾਂ ਨੇ ਤਾਂ ਕਿਸੇ ਔਰਤ ਨੂੰ ਕਦੇ ਬੇਪਾਤੀ ਨਹੀਂ ਕੀਤਾ, ਤੇ ਜਿਨ੍ਹਾਂ ਨੂੰ ਦੇਵਤੇ ਕਹਿੰਦੇ ਆ ਉਹਨਾਂ ਨੇ ਆਪਦੇ ਪਰਿਵਾਰਾਂ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਇੱਥੇ ਕਠੂਆ ਦੇ ਵਿੱਚ ਨਿੱਕੀ ਜੀ ਮਾਸੂਮ ਬੱਚੀ ਨਾਲ ਜੋ ਕੁਝ ਵਾਪਰਿਆ ਤੇ ਕਿਵੇਂ ਤਿਰੰਗਾ ਯਾਤਰਾ ਕੱਢੀ ਗਈ ਬਲਾਤਕਾਰੀਆਂ ਦੇ ਹੱਕ ਵਿੱਚ, ਆਏ ਮੁਲਕ, ਇਸ ਮੁਲਕ ਦੇ ਬਾਰੇ ਸਾਨੂੰ ਕਹਿੰਦੇ ਆ ਜੀ ਮੇਰਾ ਦੇਸ਼ ਮਹਾਨ। ਜਿੰਨੀਆਂ ਵੀ ਨੈਗੇਟਿਵ ਨਾ ਬਚ ਕੇ ਗੱਲਾਂ ਨੇ ਉਹ ਕਰਨ ਤੋਂ ਬਾਅਦ ਵੀ ਉਹ ਕਹਿੰਦੇ ਜੀ ਇਹ ਨਾਇਕ ਆ। ਇਹ ਨੈਰੇਟਿਵ ਦੀ ਲੜਾਈ ਹੈ ਵੀ ਭੈੜੇ ਤੋਂ ਭੈੜੇ ਮਨੁੱਖ ਨੂੰ, ਮਾੜੇ ਤੋਂ ਮਾੜੇ ਮਨੁੱਖ ਨੂੰ ਤੁਸੀਂ ਨਾਇਕ ਬਣਾ ਕੇ ਪੇਸ਼ ਕਰੀ ਜਾਂਦੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਮਾਂ ਨੈਰੇਟਿਵ ਦੀ ਲੜਾਈ ਦਾ ਯੁੱਗ ਆ। ਇਹ ਨਹੀਂ ਕਿ ਹਥਿਆਰਾਂ ਦੀ ਅਹਿਮੀਅਤ ਘਟ ਗਈ ਆ, ਪਰ ਹੁਣ ਨੈਰੇਟਿਵ, ਬਰਤਾਂਤ ਇੱਕ ਹਥਿਆਰ ਦੇ ਰੂਪ ਦੇ ਵਿੱਚ ਬਹੁਤ ਵੱਡੀ ਸ਼ਕਤੀ ਬਣ ਚੁੱਕੀ। ਤੇ ਸਾਡੀ ਕੌਮ ਨੂੰ ਇਸ ਗੱਲ ਦੇ ਲਈ ਸਾਨੂੰ ਬਾਰ-ਬਾਰ ਚੇਤੇ ਕਰਾਉਣਾ ਪੈਂਦਾ ਕਿ ਨੈਰੇਟਿਵ ਦੀ ਅਹਿਮੀਅਤ ਨੂੰ ਸਮਝੋ। ਟੀਵੀ 84 ਸਮੇਤ ਬਹੁਤ ਸਾਰੇ ਇਹੋ ਜਿਹੇ ਉਪਰਾਲੇ ਸਾਡੀ ਕੌਮ ਵੱਲੋਂ ਹੋ ਰਹੇ ਆ, ਪਰ ਇਹ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿੱਡੀ ਵੱਡੀ ਇਸ ਲੜਾਈ ਦੇ ਵਿੱਚ ਨੈਰੇਟਿਵ ਦੀ ਅਹਿਮੀਅਤ ਨੂੰ ਸਮਝ ਕੇ ਸਾਨੂੰ ਚੱਲਣਾ ਚਾਹੀਦਾ, ਉਵੇਂ ਆਪਾਂ ਚੱਲ ਨਹੀਂ ਰਹੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹਨੇ ਵੀ ਲੈਕਚਰ ਸੁਣਿਆ, ਉਹਨਾਂ ਦੇ ਸਾਰੇ ਲੈਕਚਰ ਜਿਹੜੇ ਆ ਸਿੰਘ ਗਰਜ ਕਿਤਾਬ ਦੇ ਵਿੱਚ ਭਾਈ ਨਾਰਾਇਣ ਸਿੰਘ ਚੌੜਾ ਨੇ ਲਿਖੇ। ਜਿਹਨੇ ਵੀ ਉਹ ਲੈਕਚਰ ਸੁਣੇ ਆ ਜਾਂ ਪੜ੍ਹੇ ਆ, ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਸੰਤ ਅਕਸਰ ਹੀ ਇਸ ਗੱਲ ਦੀ ਚਰਚਾ ਆਪਦੇ ਵਿਖਿਆਨ ਦੇ ਵਿੱਚ ਧਰਮ ਯੁੱਧ ਮੋਰਚੇ ਮੌਕੇ ਕਰਦੇ ਹੁੰਦੇ ਸੀ ਵੀ ਅਸੀਂ ਕਹਿੰਦੇ ਕੁਝ ਹੋਰ ਆ ਤੇ ਅਖਬਾਰ 'ਚ ਕੁਝ ਹੋਰ ਲੱਗਿਆ ਹੁੰਦਾ। ਉਸ ਮੌਕੇ ਭਾਈ ਦਲਵੀਰ ਸਿੰਘ ਪੱਤਰਕਾਰ ਸਮੇਤ ਕੁਝ ਸੱਜਣਾ ਨੇ ਇਹ ਗੱਲ ਆਖੀ ਵੀ ਕਿ ਆਪਾਂ ਆਪਦਾ ਅਖਬਾਰ ਸ਼ੁਰੂ ਕਰਦੇ ਹਾਂ। ਜਦੋਂ ਮਹਾਪੁਰਸ਼ਾਂ ਨੇ ਪੁੱਛਿਆ ਕਿ ਕਿੰਨਾ ਖਰਚ ਪਾਣੀ ਹੋ ਜੂ, ਤੇ ਜਦੋਂ ਹਾਮੀ ਭਰੀ ਕਿ ਠੀਕ ਆ ਜੀ ਤੁਸੀਂ ਅਖਬਾਰ ਦੀ ਤਿਆਰੀ ਕਰੋ ਤੇ ਮੈਂ ਪੈਸੇ ਦਾ ਇੰਤਜ਼ਾਮ ਕਰਦਾ, ਤਾਂ ਉਹਨਾਂ ਸਿੰਘਾਂ ਨੇ ਇਹੀ ਜਵਾਬ ਦਿੱਤਾ ਸੀ ਵੀ ਜੇ ਸੱਚ ਲਿਖਿਆ ਤਾਂ ਸਰਕਾਰ ਨੇ ਨਹੀਂ ਅਖਬਾਰ ਚੱਲਣ ਦੇਣਾ, ਤੇ ਜੇ ਗਲਤ ਲਿਖਿਆ ਉਹ ਤੁਹਾਨੂੰ ਨਹੀਂ ਪ੍ਰਵਾਨ ਹੋਣਾ, ਕਿਉਂਕਿ ਗਲਤ ਤਾਂ ਪਹਿਲੇ ਬਥੇਰਾ ਕੁਝ ਛੱਪੀ ਜਾਂਦਾ। ਸੋ ਇਸ ਗੱਲ ਦਾ ਉਦੋਂ ਹੀ ਭੋਗ ਪੈ ਗਿਆ, ਪਰ ਖਾੜਕੂ ਲਹਿਰ ਦੌਰਾਨ ਬਾਰ-ਬਾਰ ਸਿੱਖ ਜੁਝਾਰੂ ਨੌਜਵਾਨਾਂ ਨੂੰ, ਇਹ ਮੀਡੀਆ ਨੂੰ, ਪ੍ਰੈਸ ਵਾਲਿਆਂ ਨੂੰ, ਪੱਤਰਕਾਰਾਂ ਨੂੰ ਜ਼ੋਰ ਦੇ ਕੇ ਗੱਲ ਕਹਿਣੀ ਪੈਂਦੀ ਸੀ ਕਿ ਭਾਈ ਸਾਡਾ ਪੱਖ ਸਹੀ ਤੇ ਸੱਚਾ ਲਾ ਦਿਓ। ਤੇ ਇਸ ਗੱਲ ਲਈ
ਉਸ ਦੌਰ ਦੇ ਵਿੱਚ ਵਿਚਰੇ ਹੋਏ ਸਾਰੇ ਭੈਣ ਭਰਾ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਵੇਂ ਮੀਡੀਆ ਜਿਹੜਾ ਸੀ ਉਹਨੂੰ ਦਿੱਲੀ ਤੋਂ ਮੈਨੇਜ ਕੀਤਾ ਜਾਂਦਾ ਸੀ, ਕਿਵੇਂ ਸਿੱਖ ਕੌਮ ਦੇ ਸਿਰਲੱਥ ਸੂਰਮਿਆਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਤੇ ਹੋਰ ਮਾੜੇ ਤੋਂ ਭੈੜੇ ਅੱਖਰ ਜਿਹੜੇ ਆ ਉਹ ਵਰਤ ਕੇ ਦੁਨੀਆ 'ਚ ਬਦਨਾਮ ਕਰਨ ਦਾ ਯਤਨ ਕੀਤਾ ਜਾਂਦਾ ਸੀ। ਅੱਖਰ ਦੀ ਬੜੀ ਸ਼ਕਤੀ ਹੁੰਦੀ ਆ। ਜਦੋਂ ਆਪਾਂ ਕਿਸੇ ਦਾ ਨਾਂ ਸੁਣਦੇ ਆ, ਜਿਵੇਂ ਸਾਡੇ ਪੁਰਾਤਨ ਜਿਹੜੇ ਸਾਡੇ ਬਜ਼ੁਰਗ, ਉਹਨਾਂ ਦੇ ਨਾਂ ਹੁੰਦੇ ਸੀ ਬਾਬਾ ਬੋਹੜ ਸਿੰਘ, ਬਾਬਾ ਬਘੇਲ ਸਿੰਘ, ਤੇ ਉਹ ਇੱਕ ਆਪਣੇ ਆਪ ਦੇ ਵਿੱਚ ਹੀ ਉਹਦਾ ਇੱਕ ਪ੍ਰਭਾਵ ਜਿਹੜਾ ਸੀ ਮਨ ਤੇ ਪੈਂਦਾ ਸੀ ਵੀ ਪਤਾ ਨਹੀਂ ਕਿੱਡਾ ਸੂਰਮਾ ਬਲਸ਼ਾਲੀ ਯੋਧਾ ਹੋਊ ਜਿਹਦਾ ਨਾਂ ਐਡਾ ਜ਼ੋਰਦਾਰ ਹੈ। ਤੇ ਅੱਜ ਸਾਡੀ ਕੌਮ ਨੂੰ ਇਸ ਪਾਸਿਓਂ ਵੀ ਹਮਲਾ ਹੀ ਆ, ਇਹ ਇੱਕ ਮਾਨਸਿਕ ਹਮਲਾ ਕਿ ਸਾਡੇ ਨਾਂ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੋ। ਇਵੇਂ ਹੀ ਕੌਮਾਂ ਨੂੰ ਮਾਰਨ ਦੇ ਬੜੇ ਯਤਨ ਹੁੰਦੇ ਆ। ਇਸ ਤਰੀਕੇ ਨਾਲ ਵੀ ਮਾਰਿਆ ਜਾ ਸਕੀਦਾ ਕਿ ਕੌਮਾਂ ਦੇ ਸੂਰਮਿਆਂ ਦੇ ਨਾਂ ਹੋਣ, ਸੂਰਮਿਆਂ ਵਾਲੇ ਨਾਂ ਨਾ ਹੋਣ ਤੇ ਉਹਨਾਂ ਦੇ ਨਾਂ ਹੋਰ ਹੀ ਹੋਣ। ਜਿਵੇਂ ਕਹਿੰਦੇ ਪੰਜਾਬ ਦੇ ਕਿਸੇ ਪਿੰਡ ਦਾ ਕੋਈ ਸਰਦਾਰ ਚੰਡੀਗੜ੍ਹ ਨੌਕਰੀ ਪੇਸ਼ੇ ਦੇ ਹਿਸਾਬ ਨਾਲ ਉੱਥੇ ਰਹਿਣ ਲੱਗ ਗਿਆ, ਪਰ ਉਹਨੂੰ ਸ਼ਾਮ ਦੇ ਟਾਈਮ ਪਿੰਡ ਚੇਤੇ ਆਇਆ ਕਰੇ, ਉਵੇਂ ਕੁੜਤਾ ਚਾਦਰਾ ਲਾ ਕੇ, ਪੱਗ ਬੰਨ੍ਹ ਕੇ, ਪਰਨਾ ਬੰਨ੍ਹ ਕੇ ਉਹਨੇ ਆਪਦਾ ਮਾਹੌਲ ਉਹੋ ਜਿਹਾ ਘਰੇ ਬਣਾਉਣ ਦੀ ਕੋਸ਼ਿਸ਼ ਕਰਨੀ। ਆਪਦੇ ਵੱਲੋਂ ਉਹਨੇ ਪੂਰਾ ਕਹਿੰਦੇ ਮਿਹਨਤ ਕਰਨੀ। ਅਖੀਰ ਇੱਕ ਦਿਨ ਉਹਨੂੰ ਉਹਦੇ ਬੇਟੇ ਨੇ ਸਕੂਲੋਂ ਆ ਕੇ ਦੱਸਿਆ ਕਿ ਪਾਪਾ ਸਾਡੇ ਸਕੂਲ 'ਚ ਪਲੇ ਹੋਣਾ ਡਰਾਮਾ, ਤੇ ਮੈਨੂੰ ਵੀ ਰੋਲ ਮਿਲਿਆ। ਅੱਡ ਅੱਡ ਉੱਥੇ ਜਾਨਵਰ ਜਿਹੜੇ ਆ ਉਹਨਾਂ ਨੇ ਉਹੋ ਜਿਹਾ ਪਹਿਰਾਵਾ ਪਾ ਕੇ ਉਹਨਾਂ ਨੇ ਉਹੋ ਜਿਹੀਆਂ ਆਵਾਜ਼ਾਂ ਕੱਢਣੀਆਂ ਨੇ ਤੇ ਇੱਕ ਬੜਾ ਵਧੀਆ ਪਲੇ ਜਿਹੜਾ ਹੈਗਾ ਉਹ ਕੀਤਾ ਜਾਣਾ। ਉਹਨੇ ਪੁੱਛਿਆ, ਪੁੱਤ ਤੇਰਾ ਉਹਦੇ ਵਿੱਚ ਕੀ ਰੋਲ ਆ, ਤੂੰ ਕੀ ਬਣੇਗਾ? ਉਹ ਪੁੱਤ ਦੱਸਣ ਲੱਗ ਗਿਆ ਕਿ ਜਿਹੜਾ ਫਲਾਨਾ ਵਾ ਮੁੰਡਾ ਉਹਨੇ ਆਹ ਬਣਨਾ, ਫਲਾਨੇ ਨੇ ਉਹ ਬਣਨਾ, ਉਸ ਹੋਰਾਂ ਦਾ ਦੱਸਣ ਲੱਗ ਗਿਆ। ਮੁੰਡੇ ਨੂੰ ਫੇਰ ਉਹਦੇ ਡੈਡੀ ਨੇ ਪੁੱਛਿਆ, ਪੁੱਤ ਮੈਨੂੰ ਸਾਫ਼ ਤੌਰ ਤੇ ਦੱਸ ਤੇਰਾ ਕੀ ਰੋਲ ਆ, ਤੂੰ ਕੀ, ਤੈਨੂੰ ਕੀ ਬਣਾ ਰਹੇ ਆ? ਨਿਆਣੇ ਨੇ ਫੇਰ ਆਲਾ ਟੋਲਾ ਜਿਹਾ ਕੀਤਾ। ਉਹ ਸਮਝ ਗਿਆ ਵੀ ਇਹ ਜਾਣ ਕੇ ਗੱਲ ਨੂੰ ਟਰਕਾਉਂਦਾ ਹੈ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ। ਦੂਜੇ ਦਿਨ ਆਪਦੀ ਸਿੰਘੜੀ ਨੂੰ, ਜਥੇਦਾਰਨੀ ਨੂੰ ਨਾਲ ਲੈ ਕੇ ਸਕੂਲ ਟਾਈਮ ਤੇ ਗਿਆ ਤੇ ਪ੍ਰਿੰਸੀਪਲ ਨੂੰ ਮਿਲਿਆ ਤੇ ਕਿਹਾ ਕਿ ਜੀ ਸਾਨੂੰ ਪਤਾ ਲੱਗਿਆ ਤੁਸੀਂ ਇੱਥੇ ਕੋਈ ਪਲੇ ਕਰਾ ਰਹੇ ਹੋ, ਮੇਰਾ ਬੱਚਾ ਵੀ ਉਹ 'ਚ ਪਲੇ 'ਚ ਕੋਈ ਰੋਲ ਪਲੇ ਕਰ ਰਿਹਾ। ਉਹ ਟੀਚਰ ਨੂੰ ਸੱਦਿਆ ਗਿਆ ਤੇ ਉਹਨੂੰ ਪੁੱਛਿਆ ਗਿਆ ਵੀ ਇਹਨੂੰ ਕੀ ਰੋਲ ਦਿੱਤਾ? ਉਹ ਕਹਿੰਦਾ ਜੀ ਇਹ ਗਧਾ ਬਣਿਆ ਹੋਇਆ। ਤੇ ਉਹ ਸਰਦਾਰ ਜੀ ਕਹਿੰਦੇ ਵੀ ਇਹਨੂੰ ਮੈਂ ਕੱਲ 3-4 ਵਾਰ ਪੁੱਛਿਆ, ਇਹਦੇ ਤੋਂ ਆਪ ਵੀ ਇਹ ਨਹੀਂ ਦੱਸ ਹੋਇਆ ਕਿ ਮੈਂ ਪਾਪਾ ਗਧੇ ਦਾ ਰੋਲ ਕਰਨਾ। ਇਹਦੇ ਮਨ ਦੇ ਉੱਤੇ ਇੰਨਾ ਕੰਪਲੈਕਸ ਆ, ਇਹਦਾ ਇੰਨਾ ਤੇ ਅਸਰ ਪਿਆ ਹੋਇਆ ਕਿ ਮੈਂ ਗਧੇ ਦਾ ਰੋਲ ਕਰਨਾ। ਤੇ ਜਦੋਂ ਇਹ ਕਰ ਲਊਗਾ, ਹੁਣ ਤਾਂ ਰਿਹਰਸਲਾਂ ਕਰਦੇ ਹਾਂ, ਜਦੋਂ ਤੁਸੀਂ ਸਟੇਜ ਤੇ ਇਹਨੂੰ ਗਧਾ ਬਣਾ ਕੇ ਪੇਸ਼ ਕਰ ਚੁੱਕੇ ਹੋਵੋਗੇ, ਉਦੋਂ ਬਾਅਦ ਵਿੱਚ ਜੇਕਰ ਇਹਨੂੰ ਕਲਾਸ ਦੇ ਵਿੱਚ, ਸਕੂਲ ਦੇ ਵਿੱਚ ਛੇੜਖਾਨੀ ਹੋਣ ਲੱਗ ਪਈ, ਇਹਨੇ ਮਾਨਸਿਕ ਤੌਰ ਦੇ ਉੱਤੇ ਟੁੱਟ ਜਾਣਾ। ਫੇਰ ਕੋਈ ਹੋਰ ਸਿਆਪਾ ਖੜਾ ਹੋਊਗਾ। ਤੁਸੀਂ ਇਹਨੂੰ ਪਲੇ ਵਿੱਚ ਰੱਖੋ ਨਾ ਰੱਖੋ, ਮੈਂ ਆਪਦੇ ਪੁੱਤ ਨੂੰ ਗਧੇ ਦੇ ਰੋਲ ਲਈ ਤੁਹਾਡੇ ਹਵਾਲੇ ਨਹੀਂ ਕੀਤਾ। ਅਸੀਂ ਬੱਬਰ ਸ਼ੇਰਾਂ ਦੀ ਕੌਮ ਕਹਾਉਂਦੇ ਆ, ਅਸੀਂ ਅਣਖ, ਗੈਰਤ, ਸੂਰਬੀਰ, ਜਾਂਬਾਜੀ, ਇਸ ਤਰੀਕੇ ਦੇ ਸੁਭਾਅ ਵਾਲੇ ਪਿਛੋਕੜ ਚੋਂ ਆ। ਤੇ ਤੁਸੀਂ ਇਹ ਸੋਚੋ ਕਿ ਜੇ ਮੇਰੇ ਪਿਓ ਨੂੰ ਪਿੰਡ ਬੈਠੇ ਨੂੰ ਪਤਾ ਲੱਗੇ ਵੀ ਉਹਦੇ ਪੋਤੇ ਨੂੰ ਗਿੱਦੜ ਬਣਾਇਆ ਜਾ ਰਿਹਾ, ਗਧਾ ਬਣਾਇਆ ਜਾ ਰਿਹਾ, ਇਹ ਨਹੀਂ ਕਿ ਉਹਨਾਂ ਜਾਨਵਰ, ਉਹ ਵੀ ਜਾਨਵਰ ਨੇ, ਸ਼ੇਰ ਵੀ ਇੱਕ ਜਾਨਵਰ ਹੀ ਹੈ, ਪਰ ਉਹਦਾ ਇੱਕ ਅਸਰ ਜਿਹੜਾ ਸਾਡੀ ਮਾਨਸਿਕਤਾ ਤੇ ਪੈਂਦਾ, ਉਹਦੇ ਕਰਕੇ ਮੈਂ ਜੀ ਇਸ ਗੱਲ ਤੇ ਇਤਰਾਜ਼ ਆ ਮੈਨੂੰ। ਸਕੂਲ ਵਾਲੇ ਕਹਿੰਦੇ ਵੀ ਠੀਕ ਆ ਜੀ, ਤੁਸੀਂ ਜਿਵੇਂ ਚਾਹੁੰਦੇ ਹੋ ਉਵੇਂ ਹੋ ਜਾਊਗਾ ਸਰਦਾਰ ਜੀ, ਜੇ ਕੋਈ ਹੋਰ ਰੋਲ ਹੈ ਆਪਦੀ ਮਰਜ਼ੀ ਦਾ ਜਿਹੜਾ ਇਹ ਚੁਣੇਗਾ, ਗਧੇ ਦਾ ਵੀ ਰੋਲ ਕਿਸੇ ਨੇ ਤਾਂ ਕਰਨਾ ਹੀ ਆ। ਤੇ ਉਸ ਮੌਕੇ ਉਸ ਸਰਦਾਰ ਜੀ ਨੇ ਕਿਹਾ ਕਿ ਨਾ ਤਾਂ ਮੈਨੂੰ ਇਹ ਆ ਕਿ ਮੇਰਾ ਪੁੱਤ ਸ਼ੇਰ ਹੀ ਬਣਾਓ, ਨਾ ਹੀ ਮੈਨੂੰ ਇਹ ਆ ਕਿ ਫਲਾਨੇ ਨੂੰ ਤੁਸੀਂ ਗਧਾ ਬਣਾਓ ਜਾਂ ਗਿੱਦੜ ਬਣਾਓ। ਮੈਨੂੰ ਤਾਂ ਮੇਰੇ ਸੁਭਾਅ ਦੇ ਹਿਸਾਬ ਦਾ, ਸਾਡੇ ਪਰਿਵਾਰ ਦੇ ਹਿਸਾਬ ਦਾ, ਸਾਡੀ ਕੌਮ ਦੇ ਹਿਸਾਬ ਦਾ ਹਿਸਾਬ ਕਿਤਾਬ ਜਿਹਾ ਚਾਹੀਦਾ। ਇਹਦੇ ਲਈ ਤੁਹਾਨੂੰ ਰਿਕੁਐਸਟ ਕਰਨਾ ਹੈ। ਇਸ ਘਟਨਾ ਦਾ ਇੱਕ ਅਰਥ ਵਾ, ਉਹ ਅਰਥ ਜਿਹੜਾ ਹੈਗਾ ਉਹ ਸਾਨੂੰ ਸਮਝਣਾ ਪਊ।
ਬਹੁਤ ਫਰਕ ਪੈਂਦਾ ਹੁੰਦਾ ਕੌਮਾਂ ਨੂੰ ਇਸ ਤਰੀਕੇ ਨਾਲ ਤੋੜਨ ਵਾਲੀਆਂ ਸਾਜ਼ਿਸ਼ਾਂ। ਆ ਜਿਹੜੇ 1984 ਤੋਂ ਬਾਅਦ ਵਿੱਚ ਸੰਤਾ ਬੰਤਾ ਟਾਈਪ ਜੋਕ ਆਏ, ਚੁਟਕਲੇ ਆਏ, ਉਹਦਾ ਅਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤੇ ਜ਼ਰੂਰ ਹੋਇਆ ਹੁੰਦਾ। ਇੱਕ ਬਹੁਤ ਹੀ ਪੰਥਕ ਵਕੀਲ ਆ, ਖਾਲਿਸਤਾਨੀ ਸੰਘਰਸ਼ ਦੇ ਸਿੰਘਾਂ ਦੇ ਕੇਸ ਲੜਨ ਵਾਲੇ, ਉਹਨਾਂ ਕੋਲ ਮੈਨੂੰ ਬਹਿਣਾ ਪਿਆ ਇੱਕ ਵਾਰ। ਉਹਨਾਂ ਨੇ ਇਹ ਗੱਲ ਦੱਸੀ ਕਿ ਮੇਰਾ ਬੇਟਾ ਜਿਹੜਾ ਮੇਰਾ ਪੁੱਤ ਆ ਉਹ ਲਾ ਪੜ੍ਹਨ ਲਈ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਵਿੱਚ ਗਿਆ ਹੋਇਆ ਤੇ ਉੱਥੇ ਉਹਦਾ ਜਿਹੜਾ ਜੂੜਾ ਉਹ ਬੜਾ ਵੱਡਾ ਸੀ, ਕਈਆਂ ਦੇ ਕੇਸ ਭਾਰੇ ਹੁੰਦੇ ਆ, ਉਹਦੀ ਕਰਕੇ ਉਹਨੂੰ ਨਾਲ ਦੇ ਜਿਹੜੇ ਬੱਚੇ ਸੀ ਉਹ ਉਹਦਾ ਕੋਈ ਪੁੱਠਾ ਸਿੱਧਾ ਨਾਂ ਰੱਖਿਆ ਤੇ ਛੇੜਦੇ। ਤੇ ਮੈਂ ਕਿਹਾ ਜਿਹੜਾ ਬੱਚਾ ਲਾ ਕਰਦਾ ਉਹਦਾ ਫਿਰ ਕਾਫੀ ਹੁੰਦੜ ਜਵਾਨ ਹੋ ਚੁੱਕਿਆ ਹੁੰਦਾ, ਕੋਈ ਨਿਆਣਾ ਤਾਂ ਹੋਣਾ ਨਹੀਂ, ਤੇ ਉਹ ਫਿਰ ਕੀ ਕਰਦਾ। ਕਹਿੰਦਾ ਉਹ ਜਦੋਂ ਆਇਆ ਸੀ ਇੱਕ ਵਾਰੀ ਉਹ ਇੱਥੇ ਰੋਇਆ ਬੜਾ ਮੇਰੇ ਕੋਲ, ਮੈਨੂੰ ਬੜੀ ਉਹਦੇ ਤੇ ਅਜੀਬ ਜੀ ਫੀਲਿੰਗ ਆਈ, ਮਹਿਸੂਸ ਹੋਇਆ। ਮੈਂ ਕਿਹਾ ਜੀ ਜੇ ਅਸੀਂ ਜਿਵੇਂ ਪਿੰਡਾਂ 'ਚ ਰਹੇ ਆ, ਜਿਵੇਂ ਦੀ ਸਾਡੀ ਪਰਵਰਿਸ਼ ਹੋਈ ਆ, ਅਸੀਂ ਤਾਂ ਏਡੀ ਉਮਰ ਦੇ ਵਿੱਚ ਆਪ ਹੀ ਆਪਦੇ ਪੱਗੇ ਨਿਬੇੜ ਲੈਂਦੇ ਸੀ, ਕਿਸੇ ਦੀ ਹਿੰਮਤ ਜੁਰਤ ਜੇ ਪੈ ਵੀ ਜਾਵੇ ਤਾਂ ਉਹਨਾਂ ਕੁ ਕਰ ਲਈਦਾ ਸੀ। ਤੇ ਤੁਸੀਂ ਬੇਟੇ ਦੀ ਪਰਵਰਿਸ਼ ਬਚਪਨ ਤੋਂ ਹੀ, ਉਹ ਕਹਿੰਦਾ ਜੀ ਇੱਕੋ ਹੀ ਮੁੰਡਾ ਬੜੇ ਲਾਡਾਂ ਜਾਂ ਨਾ ਪਾਲਿਆ, ਅਸੀਂ ਤਾਂ ਉਹਨੂੰ ਗਲੀ 'ਚ ਵੀ ਨਹੀਂ ਬਾਹਲਾ ਜ਼ਿਆਦਾ ਘੁੰਮਣ ਫਿਰਨ ਦਿੰਦੇ ਸੀ। ਸੋ ਬਚਪਨ ਤੋਂ ਹੀ ਜਿਸ ਬੱਚੇ ਨੂੰ ਅਸੀਂ ਕਹਿੰਦਾ ਜੀ ਉਹ ਤਾਂ ਕੁੜੀਆਂ ਵਰਗਾ ਸੁਭਾਅ। ਮੈਂ ਕਿਹਾ ਜੀ ਕੁੜੀਆਂ ਵਰਗਾ ਬਣਾਇਆ ਕਾ ਤੂੰ, ਕੁੜੀਆਂ ਨੂੰ ਕੁੜੀਆਂ ਵਰਗਾ ਬਣਨ ਦਿਓ, ਮੁੰਡਿਆਂ ਨੂੰ ਤਾਂ ਮੁੰਡਿਆਂ ਵਾਂਗੂ ਰੱਖੋ। ਸਾਡੀਆਂ ਤਾਂ ਕੁੜੀਆਂ ਵੀ ਮਾਈ ਭਾਗ ਕੌਰ ਵਾਂਗੂ ਇਤਿਹਾਸ ਵਿੱਚ ਸਾਡੇ ਜਿਹੜਾ ਜ਼ਿਕਰ ਆ, ਜਿਹੜਾ ਪ੍ਰਸਿੱਧ ਸਿੱਖ ਬੀਬੀਆਂ ਕਿਤਾਬ ਜਦੋਂ ਪੜ੍ਹਦੇ ਆ, ਸਾਨੂੰ ਤਾਂ ਸਾਡੀਆਂ ਕੌਮ ਦੀਆਂ ਬੀਬੀਆਂ ਦੇ ਉੱਤੇ ਵੀ ਖਾਸ ਤਰੀਕੇ ਦਾ ਫਖਰ। ਤੇ ਤੁਸੀਂ ਤਾਂ ਸਾਡੇ ਜਿਹੜੇ ਕੌਮ ਦੇ ਗੱਭਰੂ ਨੇ, ਨੌਜਵਾਨ ਨੇ, ਉਹਨਾਂ ਨੂੰ ਵੀ ਕਹਿੰਦੇ ਕਿ ਕੁੜੀਆਂ ਵਰਗਾ ਸੁਭਾਅ ਬਣ ਗਿਆ ਜੀ। ਸੋ ਇਸ ਤਰੀਕੇ ਨਾਲ ਕੌਮ ਦੇ ਵਿੱਚ ਜਿਹੜੇ 12 ਵਜੇ ਵਾਲੀ ਗੱਲ ਹੀ ਲਾ ਲਈ। ਹੁਣ ਕਈ ਜਿਹੜੇ ਦੂਜੀਆਂ ਕੌਮਾਂ ਦੇ ਲੋਕ ਨੇ, ਜਿਹੜੇ ਸਮਝਦਾਰ ਨੇ, ਉਹ ਵੀ ਹੁਣ ਕਈ ਹਿੰਦੀ ਮੀਡੀਅਮ ਵਾਲੇ ਫਿਲਮਾਂ ਜਿਹੀਆਂ ਬਣਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਦੱਸਦੇ ਆ ਵੀ ਇਹ 12 ਵਜੇ ਦਾ ਇਤਿਹਾਸ ਜਿਹੜਾ ਹੈਗਾ ਉਹ ਤਾਂ ਆਹ ਆ, ਜਦੋਂ ਸਿੰਘ ਜਿਹੜੇ ਸੀ 12 ਵਜੇ ਪੂਰਾ ਬਿੱਤ ਕੇ ਉਹਨਾਂ ਦੁਸ਼ਟਾਂ ਦੇ ਕੋਲੋਂ ਧੀਆਂ ਭੈਣਾਂ ਨੂੰ ਛਡਵਾਉਣ ਲਈ ਹਮਲਾ ਕਰਦੇ ਸੀ ਵੀ 12 ਵੱਜ ਗਏ, ਚਲੋ ਹੁਣ ਚੱਲੀਏ। ਵੀ ਇਹ ਗੱਲ ਤਾਂ ਸਾਡੇ ਭਾਰਤ ਦੇ ਇਤਿਹਾਸ ਦੇ ਹਿਸਾਬ ਨਾਲ ਇਸ ਸਿੱਖ ਕੌਮ ਦਾ ਸਾਡੇ ਉੱਤੇ ਅਹਿਸਾਨ ਹੈ, ਤੇ ਆਪਾਂ ਇਹਨਾਂ ਦੀ ਖਿੱਲੀ ਉਡਾਉਂਦੇ ਆ, ਮਜ਼ਾਕ ਉਡਾਉਂਦੇ ਆ, ਉਹਨਾਂ ਨੂੰ ਚੜਾਉਂਦੇ ਆ ਤੇ ਖਿਜਾਉਂਦੇ ਆ ਇਹਨਾਂ ਨੂੰ। ਇਹ ਕਿਵੇਂ ਹੋ ਗਿਆ? ਸੋ ਪਿਛਲੇ 40-50 ਸਾਲ ਦੇ ਸਮੇਂ ਦੇ ਵਿੱਚ ਇਸ ਮੁਲਕ ਨੇ ਇਹ ਨੈਰੇਟਿਵ ਸਿਰਜਿਆ ਕਿ ਜਿਹੜੀ ਚੀਜ਼ ਉੱਤੇ ਤੁਸੀਂ ਫਖਰ ਕਰਨਾ ਸੀ, ਤੁਹਾਡੇ ਉੱਤੇ ਦੂਜੀ ਕੌਮ ਨੇ ਮਾਣ ਕਰਨਾ ਸੀ ਕਿ ਇਹ ਆ ਉਹ ਸਿੱਖ ਕੌਮ ਜਿਹੜੀ ਸਾਡੀ ਧਰਤੀ ਤੋਂ ਜਿਹੜੇ ਜਰਵਾਣੇ ਤੇ ਗਹੁ ਜੋਰੀ ਹਮਲੇ ਕਰਕੇ ਧਾੜੇ ਮਾਰ ਕੇ ਸਾਡੀਆਂ ਇੱਜ਼ਤਾਂ ਨੂੰ ਪੈਂਦੇ ਸੀ, ਉਹਨਾਂ ਨਾਲ ਲੜਨ ਭਿੜਨ ਲਈ ਇਹਨਾਂ ਦੇ ਪੁਰਖਿਆਂ ਨੇ ਜਾਗਾਂ ਲੜੀਆਂ ਨੇ। 12 ਵਜੇ ਦਾ ਇਤਿਹਾਸ ਇੱਕ ਆਹ ਚੀਜ਼, ਉਸ ਪਾਸੇ ਨੂੰ ਗੱਲ ਗਈ ਨਹੀਂ, ਦੂਜੇ ਪਾਸੇ ਨੂੰ ਗੱਲ ਗਈ। ਕਿਉਂ ਗਈ? ਕਾਹਤੋਂ ਗਈ? ਸਾਡੀ ਕੌਮ ਨੇ, ਸਾਡੀ ਲੀਡਰਸ਼ਿਪ ਨੇ ਤਾਂ ਜੋ ਕੀਤਾ ਘਾਟਾ ਵਾਧਾ ਉਹਦੀ ਗੱਲ ਬਾਅਦ ਚ ਕਰਦੇ ਆ, ਪਰ ਜਿਹਦੇ ਨਾਲ ਤੁਹਾਡਾ ਵਾਹ ਪਿਆ ਹੋਇਆ ਉਹਦੀ ਗੱਲ, ਇਹ ਨੈਰੇਟਿਵ ਦੀਆਂ ਲੜਾਈਆਂ। ਅੱਜ ਦਾ ਸਮਾਂ ਆਉਣਾ, ਕੰਗਣਾ ਰਣੌਤ ਨੇ ਇੱਕ ਫਿਲਮ ਬਣਾਈ ਆ ਐਮਰਜੈਂਸੀ, ਉਹਦੀਆਂ ਹੁਣ ਤੱਕ ਸਾਰੀਆਂ ਫਿਲਮਾਂ ਫਲॉप ਰਹੀਆਂ ਨੇ, ਪਰ ਉਹਨੇ ਉਹ ਛੇੜਖਾਨੀਆਂ ਕੀਤੀਆਂ ਸਿੱਖ ਕੌਮ ਨਾਲ, ਸਿੱਖ ਜਜ਼ਬਾਤਾਂ ਨਾਲ, ਕਿ ਹਿੰਦੂ ਤਵੀਆਂ ਦੀ ਉਹ ਡਾਰਲਿੰਗ ਬਣ ਚਹੇਤੀ। ਅਖੀਰ ਉਹਨਾਂ ਨੇ ਇਸ ਕਰਕੇ ਜਿਤਾਇਆ ਵੀ ਸਿੱਖਾਂ ਨੂੰ ਚੜਾਉਣ ਲਈ ਬੜੀ ਵਧੀਆ ਆਪਾਂ ਨੂੰ ਆਈਟਮ ਮਿਲੀ ਹੋਈ ਆ। ਤੇ ਉਹਨੇ ਇਹ ਜਿਹੜੀ ਫਿਲਮ ਆ, ਉਹਨੂੰ ਖੁਦ ਨੂੰ ਵੀ ਪਤਾ ਵੀ ਇਹਦੇ 'ਚ ਕੋਈ ਆਰਟ ਨਹੀਂ, ਕੋਈ ਇਹਦੇ 'ਚ ਹਿਸਟਰੀ ਨਹੀਂ, ਇਹ ਝੂਠ ਤੂਫਾਨ। ਔਰ ਉਹਦਾ ਟ੍ਰੇਲਰ ਜਾਰੀ ਕੀਤਾ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਉਣ ਲਈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਰੂਪ ਧਾਰਨ ਕਰਕੇ ਉਹਦੇ 'ਚ ਇੱਕ ਕਿਰਦਾਰ ਜਿਹੜਾ ਇਸ ਟ੍ਰੇਲਰ ਦੇ ਰਾਹੀਂ ਜਿਹਨੇ ਵੀ ਦੇਖਿਆ ਉਹਦਾ ਵਿਰੋਧ ਹੋਣਾ ਹੀ ਸੀ। ਸਿੱਖ ਵਿਰੋਧ ਕਰ ਰਹੇ, ਸ਼੍ਰੋਮਣੀ ਕਮੇਟੀ ਵੱਲੋਂ, ਅਕਾਲੀ ਦਲ ਵੱਲੋਂ, ਹੋਰ ਸਿੱਖ ਸੰਸਥਾਵਾਂ ਵੱਲੋਂ। ਭਾਈ ਦੀਪ ਸਿੰਘ ਸਿੱਧੂ, ਭਾਈ ਸੰਦੀਪ ਸਿੰਘ, ਜਿਨ੍ਹਾਂ ਨੂੰ ਦੀਪ ਸਿੱਧੂ ਕਰਕੇ ਲੋਕ ਜ਼ਿਆਦਾ ਜਾਣਦੇ, ਉਹਦੀ ਜਿਹੜੀ ਫਿਲਮ ਜੋਰਾ ਕਰਕੇ ਚਰਚਾ ਹੋਈ ਸੀ, ਤੇ ਉਸ ਫਿਲਮ ਦੇ ਸਾਰੇ ਕਾਸੇ ਦੇ ਜਿਨ੍ਹਾਂ ਨੇ ਕਰਤਾ ਧਰਤਾ ਅਮਰਦੀਪ ਸਿੰਘ ਗਿੱਲ,
ਉਹਦੀ ਵੀ ਇੱਕ ਮੈਂ ਅੱਜ ਸਵੇਰੋਂ ਇੰਟਰਵਿਊ ਸੁਣ ਕੇ ਹਟਿਆ ਲੰਮੀ ਚੌੜੀ ਇਸ ਮਸਲੇ ਤੇ। ਆਉਣ ਵਾਲੇ ਦਿਨਾਂ 'ਚ ਇਹ ਮਸਲਾ ਭਖਣਾ ਵੀ ਹੈ, ਪਰ ਸਾਰੇ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਸਮੇਤ ਅਮਰਦੀਪ ਸਿੰਘ ਗਿੱਲ ਕਿ ਉਹਨਾਂ ਨੂੰ ਵੀ ਪਤਾ ਵੀ ਫਿਲਮਾਂ ਦਾ ਇੱਥੇ ਪਹਿਲੋਂ ਕਿੰਨੀਆਂ ਔਰ ਭਾਗਵੇਂ ਬ੍ਰਿਗੇਡ ਨੇ ਆਪਦੇ ਪੱਖ 'ਚ ਨੈਰੇਟਿਵ ਸਿਰਜਣ ਲਈ ਪਿਛਲੇ 5-7 ਸਾਲਾਂ 'ਚ ਬੜੀਆਂ ਫਿਲਮਾਂ ਬਣਾਈਆਂ, ਸਾਰੀਆਂ ਹੀ ਉੱਡ ਗਈਆਂ। ਜਿਹੜੀਆਂ ਫਿਲਮਾਂ ਜਿਹੜੇ ਕਲਾਕਾਰ ਭਾਗਵੇਂ ਬ੍ਰਿਗੇਡ ਨੇ ਆਪਦੇ ਏਜੰਡੇ ਤਹਿਤ ਇੱਥੇ ਫਿਲਮਾਂ ਲਈ ਲੈ ਕੇ ਆਂਦੇ, ਫਿਲਮਾਂ ਆਈਆਂ, ਉਹ ਸਭ ਉੱਡ ਗਏ। ਇਹਨੇ ਵੀ ਉੱਡ ਜਾਣਾ, ਪਰ ਉਹ ਕਹਿੰਦੇ ਵੀ ਚਲੋ 4 ਦਿਨ ਸਿੱਖਾਂ ਦੀਆਂ ਚੀਕਾਂ ਪਵਾਵਾਂਗੇ, ਰੌਲਾ ਰੱਪਾ ਪਊਗਾ। ਹੁਣ ਇਸੇ ਮੁਲਕ ਦੇ ਵਿੱਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨਾਂ ਦੀ ਫਿਲਮ ਆਉਂਦੀ ਹੈ, ਉਹਨੂੰ ਰੋਕਣ ਲਈ ਇਹੀ ਸੈਂਸਰ ਬੋਰਡ, ਇਹੀ ਇੰਡੀਅਨ ਸਟੇਟ ਸਿਸਟਮ ਕਿਵੇਂ, ਉਦੋਂ ਵੀ ਕਹਿੰਦੇ ਆ ਸਿੱਖਾਂ ਦੀਆਂ ਚੀਕਾਂ ਪਵਾਉਣੀਆਂ। ਦੁਰਫਿੱਟੇ ਨੂੰ ਉਹਨਾਂ ਸਿੱਖਾਂ ਦਾ ਜਿਹੜੇ ਇਸ ਮੁਲਕ ਦੇ ਤਿਰੰਗੇ ਝੂਲਦੇ ਦੇਖ ਕੇ ਖੁਸ਼ ਹੋਈ ਜਾਂਦੇ ਆ, ਅਗਲੇ ਤੁਹਾਡੀਆਂ ਚੀਕਾਂ ਪਵਾਉਂਦੇ ਨੇ। ਉਹ ਕਹਿੰਦੇ ਗੱਲ ਤਾਂ ਕੁਛ ਨਹੀਂ ਜੇ ਸਿੱਖਾਂ ਨੂੰ ਸਿੱਖ ਲਿਖ ਦਈਏ ਸੰਵਿਧਾਨ 'ਚ, ਐਡੀ ਕਿੱਡੀ ਗੱਲ ਆ, ਸਹੀ ਗੱਲ ਆ, ਸੱਚੀ ਗੱਲ ਆ, ਪਰ ਲਿਖਣਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਸਿੱਖਾਂ ਦੀਆਂ ਲੇਰਾਂ ਪੈਂਦੀਆਂ ਦੇਖ ਕੇ, ਝੰਗਾੜਾ ਪੈਂਦੀਆਂ ਦੇਖ ਕੇ ਸਵਾਦ ਬੜਾ ਆਉਂਦਾ, ਤੇ ਸ਼ਰਮ ਆਉਂਦੀ ਆ ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਇਸ ਤਿਰੰਗੇ ਨੂੰ, ਇਸ ਸੰਵਿਧਾਨ ਨੂੰ ਸਲਾਮੀਆਂ ਦਿੰਦੇ ਫਿਰਦੇ ਆ ਵੀ ਅਗਲੇ ਤੁਹਾਡੀਆਂ ਚੀਕਾਂ ਦੇਖਦੇ ਨੈਰੇਟਿਵ। ਸੋ ਜਿਹੜੀ ਐਮਰਜੈਂਸੀ ਫਿਲਮ ਦੇ ਰਾਹੀਂ ਇੱਕ ਫਲਾਪ, ਗਰੰਟੀ ਨਾਲ ਫਲਾਪ ਫਿਲਮ, ਉਸ ਫਿਲਮ ਦਾ ਰੌਲਾ ਪਵਾਉਣਾ ਬੜਾ ਜ਼ਰੂਰੀ ਆ ਇੰਡੀਆ ਲਈ, ਸਿਸਟਮ ਲਈ, ਤਾਂ ਕਿ ਸਾਰੇ ਭਾਰਤ ਵਿੱਚ ਕਿਹਾ ਜਾਵੇ ਕਿ ਇਸ ਫਿਲਮ ਨੂੰ ਕਾਮਯਾਬ ਕਰੋ ਹਿੰਦੂਓ, ਲਾ ਲਿਓ, ਘਰਾਂ ਚੋਂ ਨਿਕਲੋ, ਐਮਰਜੈਂਸੀ ਫਿਲਮ ਦੇਖਣ ਜਾਓ, ਨਹੀਂ ਤਾਂ ਸਿੱਖਾਂ ਨੇ ਤਾਂ ਇਸ ਫਿਲਮ ਨੂੰ ਬੰਦ ਕਰਵਾ ਦੇਣਾ। ਬੰਦ ਹੋ ਰਹੀ ਆ, ਤੇ ਇਸ ਗੱਲ ਦਾ ਨਾਲੇ ਤਾਂ ਕਮਾਈ ਕਹਿੰਦੇ ਜਿੰਨੇ ਕੁ 4 ਪੈਸੇ ਬਣਦੇ ਆ ਉਹ ਬਣਨਗੇ, ਨਾਲੇ ਸਿੱਖਾਂ ਨੂੰ ਸਤਾਓ, ਸਿੱਖਾਂ ਨੂੰ ਦੁਖੀ ਕਰੋ। ਸੋ ਇਸ ਮੁਲਕ ਦੇ ਵਿੱਚ ਜਿੱਥੇ ਫਿਲਮਾਂ ਰਾਹੀਂ, ਨਾਟਕਾਂ ਰਾਹੀਂ, ਕਿਤਾਬਾਂ ਰਾਹੀਂ ਜਿਹੜੀ ਚੀਜ਼ ਸਿੱਖਾਂ ਨੂੰ ਸਹੀ ਲੱਗਦੀ ਹੋਵੇ ਵੀ ਭਾਈ ਖਾਲੜੇ ਵਾਲੀ ਫਿਲਮ ਕਦੋਂ ਆਊਗੀ, ਉਹਨੂੰ ਤਾਂ ਕਹਿੰਦੇ ਆ ਵੀ ਨਾ, ਬਿਲਕੁਲ ਨਹੀਂ ਆਉਂਦੀ। ਤੇ ਜਿਹੜੀ ਚੀਜ਼ ਦੇ ਉੱਤੇ ਪਹਿਲਾਂ ਹੀ ਪਤਾ ਹੋਵੇ ਖੁਸ਼ ਹੋ ਜਾਂਦੇ ਆ ਜਿਹੜੇ ਉੱਥੇ ਸੈਂਸਰ ਬੋਰਡ ਵਾਲੇ ਨੇ ਨਾ, ਜਦੋਂ ਕਿ ਇਹੋ ਜਿਹੀ ਫਿਲਮ ਬਾਰੇ ਸੁਣਦੇ ਆ, ਕਹਿੰਦੇ ਲਿਆ ਸਵਾਦ ਹੀ ਆ ਗਿਆ, ਆ ਸਿੱਖਾਂ ਦੀਆਂ ਚੀਕਾਂ ਪੈਣਗੀਆਂ। ਇਸੇ ਕਰਕੇ ਕਹਿੰਦਾ ਨਾ ਵੀ ਧਰਕਾਰ ਆ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਜੀ ਹਿੰਦੁਸਤਾਨ ਜਿੰਦਾਬਾਦ, ਤੇ ਸਵਾਦ ਆ ਜਾਂਦਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਹਿੰਦੇ ਆ ਖਾਲਿਸਤਾਨ ਜਿੰਦਾਬਾਦ। ਜਿਹੜੇ ਸਿੱਖ ਬਹੁਤ ਵਿਦਵਾਨ ਹੋਣ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਕੰਠ ਕੀਤਾ ਹੋਵੇ, ਸਿੱਖ ਇਤਿਹਾਸ ਦੇ ਬੜੇ ਵਾਕਫ ਹੋਣ, ਤੇ ਬਹੁਤ ਉਹਨਾਂ 'ਚ ਹੋਰ ਵੀ ਗੁਣ ਹੋਣ, ਚੰਗੇ ਸਚਿਆਰ ਮਨੁੱਖ ਹੋਣ, ਮੈਂ ਉਹਨਾਂ ਨੂੰ ਉਦੋਂ ਕਦਰ ਕਰੂੰਗਾ ਜੇਕਰ ਉਹ ਇਹ ਵੀ ਕਹਿੰਦੇ ਹੋਣ ਕਿ ਸਿੱਖੀ ਅਤੇ ਸਿੱਖ ਸਿਰਫ ਖਾਲਿਸਤਾਨ 'ਚ ਬਚ ਸਕਦੇ। ਜਿਹੜਾ ਸਿੱਖ ਗਿਆਨਵਾਨ ਆ, ਸਮਝਦਾਰ ਆ, ਗੁਰਬਾਣੀ ਦਾ ਬੜਾ ਗਿਆਤਾ, ਜੇ ਉਹਦੇ ਦਿਮਾਗ 'ਚ ਕੁੱਤਾ ਕੀੜਾ ਬਣਿਆ ਹਿੰਦੁਸਤਾਨ ਜਿੰਦਾਬਾਦ ਦਾ, ਉਹ ਸਿੱਖ ਆਪਦੀ ਕੌਮ ਦਾ ਦੁਸ਼ਮਣ ਹੈ। ਉਹ ਭਾਰਤ ਮਾਤਾ ਦਾ ਲਾਲ ਹੋ ਸਕਦਾ, ਉਹ ਕਲਗੀਧਰ ਦਾ ਲਾਲ ਨਹੀਂ ਹੋ ਸਕਦਾ, ਉਹ ਮਾਤਾ ਦਾ ਮਾਂ। ਸੋ ਜਿਹੜਾ ਸਿੱਖ ਅੱਜ ਦੇ ਸਮੇਂ ਦੇ ਵਿੱਚ ਵੀ ਖਾਲਿਸਤਾਨ ਦਾ ਵਿਰੋਧ ਕਰਦਾ ਹੈ, ਜਾਂ ਤਾਂ ਉਹ ਜੁੱਤੀਆਂ ਖਾਣ ਦਾ ਆਦੀ ਹੈ ਜਾਂ ਜੁੱਤੀਆਂ ਚੱਟਣ ਦਾ ਆਦੀ। ਜਿੰਨੀ ਕੁ ਸਾਡੇ ਨਾਲ ਹੋ ਚੁੱਕੀ ਹੈ, ਜਿਸ ਤਰੀਕੇ ਨਾਲ ਅੱਡ-ਅੱਡ ਮੁਲਕਾਂ 'ਚ ਅੱਜ ਵੀ ਸਾਰੀ ਦੁਨੀਆ 'ਚ ਤੋਏ ਹੋ ਰਹੀ ਹੈ ਇਹਨਾਂ ਦੀ। ਕਦੇ ਕਹਿ ਦਿੰਦੇ ਆ ਜੀ ਆਸਟ੍ਰੇਲੀਆ 'ਚ, ਕੈਨੇਡਾ 'ਚ ਜੀ ਇਹਨਾਂ ਨੇ ਮੰਦਰ ਤੇ ਆ ਲਿਖਤਾ, ਸਾਰੀ ਦੁਨੀਆ ਇਹਨਾਂ ਦਾ ਮਜ਼ਾਕ ਉਡਾਉਂਦੀ ਆ ਵੀ ਸਿੱਖ ਇਹੋ ਜਿਹੇ ਟੁੱਚਲ ਕੰਮ ਨਹੀਂ ਕਰਦੇ ਹੁੰਦੇ। ਸਾਰੇ ਮੁਲਕ ਕਹਿੰਦੇ ਆ ਸਾਨੂੰ ਪਤਾ ਸਿੱਖਾਂ ਦਾ, ਸਿੱਖ ਬੜੇ ਜੀਦਾਰ ਨੇ, ਦਿਲਦਾਰ ਨੇ, ਜਾਂਬਾਜ਼ ਨੇ, ਸਿਰ ਲੱਥ ਨੇ, ਕੌਮ ਪ੍ਰਸਤ ਨੇ, ਮਨੁੱਖਤਾ ਦੇ, ਇਨਸਾਨੀਅਤ ਦੇ ਝੰਡਾ ਬਰਦਾਰ ਨੇ, ਸਰਬੱਤ ਦਾ ਭਲਾ ਮੰਗਦੇ ਨੇ, ਸਭ ਕੁਝ ਨੇ। ਜੇ ਸਿੱਖਾਂ ਨੇ ਕੁਝ ਕਰਨਾ ਹੋਵੇ ਪਰ ਜਿਵੇਂ ਇੰਦਰਾ ਤੇ ਵੈਦਿਆ ਵਰਗਿਆਂ ਨੂੰ ਨਲਕੇ ਦੇ ਫਿਲਟਰ ਵਾਂਗੂ ਕਰਕੇ ਸੁੱਟੇ, ਉਹ ਵੀ ਕਰ ਦਿੰਦੇ ਨੇ। ਪਰ ਆ ਜਿਹੜੇ ਟੁੱਚਲ ਜਿਹੇ ਕੰਮ ਆ ਵੀ ਮੰਦਰ ਦੀ ਕੰਧ ਉੱਤੇ ਕੁਝ ਲਿਖਤਾ, ਇਹ ਨਹੀਂ ਕਦੇ ਹੁੰਦਾ।
ਕਦੇ ਨਹੀਂ ਹੁੰਦਾ। ਨਾ ਇਹ ਧੀ ਭੈਣ ਦੀ ਇੱਜ਼ਤ ਨੂੰ, ਕਿਉਂਕਿ ਕਾਜੀ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਆਇਆ ਸੀ, ਇਹ ਸਰਟੀਫਿਕੇਟ ਤਾਂ ਸਾਨੂੰ ਉਦੋਂ ਦਾ ਮਿਲਿਆ 3-4 ਸਦੀਆਂ ਹੋ। ਸਾਡੀ ਧਰਤੀ ਦਾ ਜਿਹੜਾ ਨਾਇਕ ਆ, ਉਹਦਾ ਕਿਰਦਾਰ, ਉਹਦਾ ਅਖਲਾਕ ਹੀ ਕੁਝ ਹੋਰ। ਇਹਦੇ ਉਲਟ ਹਿੰਦੂ ਗ੍ਰੰਥਾਂ ਦੇ ਵਿੱਚ ਜਿਨ੍ਹਾਂ ਨੂੰ ਨਾਇਕ ਕਿਹਾ ਜਾਂਦਾ, ਉਹਨਾਂ ਨੂੰ ਦੇਖ ਕੇ ਬੜੀ ਸ਼ਰਮਿੰਦਗੀ ਹੁੰਦੀ ਆ ਵੀ ਆਹ ਨਾਇਕ ਆ। ਮੈਂ ਇੱਥੇ ਕੋਈ ਦੇ ਪੜ੍ਹ ਰਿਹਾ ਸੀ, ਕਿਸੇ ਭਰਾ ਦਾ ਲਿਖਿਆ ਹੋਇਆ ਹੈ, ਤਾਂ ਬੜੀ ਤਲਖ ਸੀ ਗੱਲ, ਪਰ ਸੱਚੀ ਗੱਲ ਕਿ ਗ੍ਰੰਥਾਂ ਦੇ ਵਿੱਚ ਜਿਨ੍ਹਾਂ ਨੂੰ ਰਾਖਸ਼ ਕਿਹਾ ਹੋਇਆ, ਉਹਨਾਂ ਨੇ ਤਾਂ ਕਿਸੇ ਔਰਤ ਨੂੰ ਕਦੇ ਬੇਪਾਤੀ ਨਹੀਂ ਕੀਤਾ, ਤੇ ਜਿਨ੍ਹਾਂ ਨੂੰ ਦੇਵਤੇ ਕਹਿੰਦੇ ਆ, ਉਹਨਾਂ ਨੇ ਆਪਦੇ ਪਰਿਵਾਰਾਂ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਇਹਨਾਂ ਦਿਨਾਂ ਦੇ ਵਿੱਚ ਕੋਲਕਾਤਾ ਦੇ ਵਿੱਚ ਜੋ ਕੁਝ ਵਾਪਰਿਆ, ਉਦੋਂ ਬਾਅਦ ਵਿੱਚ ਇਸ ਮੁਲਕ ਦੇ ਵਿੱਚ ਥਾਂ ਥਾਂ ਦੇ ਉੱਤੇ ਨਿੱਕੀਆਂ ਬਾਲੜੀਆਂ ਦੇ ਮਾਮਲੇ, ਹੋਰ ਬੜਾ ਕੁਝ ਸਾਹਮਣੇ ਆ ਰਿਹਾ। ਜਿਸ ਮੁਲਕ ਦੇ ਵਿੱਚ ਨਿੱਕੀਆਂ ਮਾਸੂਮ ਜਿੰਦਾਂ ਤੋਂ ਲੈ ਕੇ 80-80, 90-90, 100-100 ਸਾਲ ਤੱਕ ਦੀਆਂ ਮਾਈਆਂ, ਕਿਸੇ ਨੂੰ ਕੋਈ ਸੁਰੱਖਿਆ ਨਹੀਂ ਹੈ। ਉਸ ਮੁਲਕ ਦੇ ਵਿੱਚ ਜਿੱਥੇ ਡਾਕਟਰ ਬਾਰੇ ਅੱਜ ਆ ਫਰੰਟ ਪੇਜ ਤੇ ਲੱਗੀ ਅਖਬਾਰਾਂ ਤੇ ਖਬਰ ਵੀ ਉਹ ਜਿਹੜਾ ਹਸਪੀਟਲ ਆ RG ਕਰ ਹਸਪਤਾਲ, ਉੱਥੇ ਕਹਿੰਦੇ ਜਿਹੜੀਆਂ ਲਾਸ਼ਾਂ ਲਾਵਾਰਸ ਹੁੰਦੀਆਂ ਸੀ, ਉਹਨਾਂ ਨੂੰ ਕਹਿੰਦੇ ਪ੍ਰਿੰਸੀਪਲ ਘੋਸ਼ ਆ ਜਿਹੜਾ ਸੰਦੀਪ ਘੋਸ਼, ਉਹ ਵੇਚ ਦਿੰਦਾ ਸੀ ਕਹਿੰਦੇ ਲੋਕਾਂ ਨੂੰ। ਤੇ ਇਸ ਤਰ੍ਹਾਂ ਦਾ ਕੰਮ ਬੜੀ ਮੌਜ ਨਾਲ ਜੇ ਇੰਨੇ ਸਮੇਂ ਤੋਂ ਉਹ ਕਰਦਾ ਆ ਰਿਹਾ, ਉਸ ਹਸਪੀਟਲ ਦੇ ਹੋਰ ਬੜੇ ਰੌਲੇ ਪਏ ਨੇ। ਪਹਿਲਾਂ ਬਹੁਤ ਜ਼ਿਆਦਾ ਭੈੜੀਆਂ ਨੀਚ ਗੱਲਾਂ ਜਿਹੜੀਆਂ ਆਪਾਂ, ਕਿਉਂਕਿ ਆਪਣਾ ਚੈਨਲ, ਆਪਣੀ ਜਿਹੜੀ ਗੱਲ ਆ ਭਾਈਚਾਰਕ ਤੌਰ ਤੇ ਆਪਾਂ ਕਰਦੇ ਤੇ ਚੰਗੇ ਵੀ ਨਹੀਂ ਲੱਗਦੇ ਜਿਹੋ ਜਿਹੀਆਂ ਗੱਲਾਂ ਉੱਥੋਂ ਆ ਰਹੀਆਂ। ਪਰ ਇਸ ਮੁਲਕ ਦੇ ਵਿੱਚ ਤਾਂ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ। ਇਹ ਤਾਂ ਚਲੋ ਪ੍ਰਿੰਸੀਪਲ ਕਹਿੰਦੇ ਆ ਨਾ ਵੀ ਉੱਥੇ ਡਾਕਟਰ ਪ੍ਰਿੰਸੀਪਲ ਸੀ। ਅੱਜ ਦੇ ਹੀ ਅਖਬਾਰਾਂ ਦੇ ਵਿੱਚ ਪੂਰਾ ਵੇਰਵਾ ਛਪਿਆ ਹੋਇਆ ਕਿ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ 'ਚ ਮੌਜੂਦਾ 151 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖਿਲਾਫ ਦਰਜ ਨੇ ਕੇਸ। 16 ਉੱਤੇ ਤਾਂ ਜਬਰ ਜਨਾਹ ਦੇ ਕੇਸ ਨੇ, ਤੇ ਸਭ ਤੋਂ ਵੱਧ ਇਹੋ ਜਿਹੇ ਮੈਂਬਰ ਬੰਗਾਲ ਦੇ। ਇਹ ਇਸ ਮੁਲਕ ਦੇ ਵਿੱਚ MLA MP, ਪਿੱਛੇ ਜੇ ਇੱਕ ਉਨਾਵ ਰੇਪ ਕਾਂਡ ਦੀ ਚਰਚਾ ਹੋਈ ਸੀ, ਕਿੱਡਾ ਵੱਡਾ ਸਿਆਸੀ ਲੀਡਰ ਸੀਗਾ ਜੀ ਉਹ। ਇੱਥੇ ਕਠੂਆ ਦੇ ਵਿੱਚ ਨਿੱਕੀ ਜੀ ਮਾਸੂਮ ਬੱਚੀ ਨਾਲ ਜੋ ਕੁਝ ਵਾਪਰਿਆ, ਤੇ ਕਿਵੇਂ ਤਿਰੰਗਾ ਯਾਤਰਾ ਕੱਢੀ ਗਈ ਬਲਾਤਕਾਰੀਆਂ ਦੇ ਹੱਕ ਵਿੱਚ। ਆਏ ਮੁਲਕ, ਇਸ ਮੁਲਕ ਦੇ ਬਾਰੇ ਸਾਨੂੰ ਕਹਿੰਦੇ ਆ ਜੀ ਮੇਰਾ ਦੇਸ਼ ਮਹਾਨ। ਹੁਣ ਇਸ ਮੁਲਕ ਦੀ ਮਹਾਨਤਾ ਜਿਹੜੀ ਆ, ਉਹ ਵੇਦਾਂ ਤੋਂ ਲੈ ਕੇ ਹੁਣ ਤੱਕ ਜਿਹੜਾ ਕੁਝ ਇੱਕ ਚੰਗਾ ਨਿਰਪੱਖ ਨਜ਼ਰੀਏ ਤੋਂ ਜਦੋਂ ਦੇਖਦੇ ਆ, ਤਾਂ ਇਹ ਸੋਚ ਕੇ ਇਹਨਾਂ ਲੋਕਾਂ ਦੀ ਬੁੱਧੀ ਉੱਤੇ ਤਰਸ ਆਉਂਦਾ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ, ਤੁਹਾਨੂੰ ਸਪਸ਼ਟਤਾ ਨਹੀਂ ਆਉਂਦੀ ਹੈਗੀ ਵੀ ਇਹ ਕੀ ਚੀਜ਼ ਹੈ। ਜਿੰਨੀਆਂ ਵੀ ਨੈਗੇਟਿਵ ਨਾ ਵਾਚਕ ਗੱਲਾਂ ਨੇ, ਉਹ ਕਰਨ ਤੋਂ ਬਾਅਦ ਵੀ ਉਹ ਕਹਿੰਦੇ ਜੀ ਇਹ ਨਾਇਕ ਆ। ਇਹ ਨੈਰੇਟਿਵ ਦੀ ਲੜਾਈ ਹੈ ਨਾ, ਵੀ ਭੈੜੇ ਤੋਂ ਭੈੜੇ ਮਨੁੱਖ ਨੂੰ, ਮਾੜੇ ਤੋਂ ਮਾੜੇ ਮਨੁੱਖ ਨੂੰ ਤੁਸੀਂ ਨਾਇਕ ਬਣਾ ਕੇ ਪੇਸ਼ ਕਰੀ ਜਾਂਦੇ, ਤੇ ਚੰਗੇ ਤੋਂ ਚੰਗੇ ਮਨੁੱਖ ਨੂੰ ਖਲਨਾਇਕ ਬਣਾ ਕੇ ਪੇਸ਼ ਕਰੀ ਜਾਂਦੇ। ਜਦੋਂ ਆ ਲਾਵਾਰਸ ਲਾਸ਼ਾਂ ਦੀ ਖਬਰ ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਦੇ ਆਰਗਨ ਕੱਢ ਕੇ, ਮਨੁੱਖੀ ਅੰਗ ਕੱਢ ਕੇ ਵੇਚਦੇ ਆ, ਤਾਂ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਬੇਸ਼ੁਮਾਰ ਇਹੋ ਜਿਹੀਆਂ ਖਬਰਾਂ ਆਈਆਂ ਨੇ ਕਿ ਜੀ ਸਾਡਾ ਬੱਚਾ ਨਹੀਂ ਲੱਭਦਾ। ਕੋਈ ਕਹਿੰਦਾ ਜੀ ਸਾਡੇ ਫਾਦਰ ਸਾਹਿਬ ਬਾਹਰ ਗਏ ਸੀ, ਕੋਈ ਕਹਿੰਦਾ ਮੇਰਾ ਚਾਚਾ ਬਾਹਰ ਗਿਆ, ਕਿਸੇ ਦੀ ਧੀ। ਮੈਂ ਇਹੋ ਜਿਹੀਆਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਹਰ ਰੋਜ਼ ਘੱਟੋ ਘੱਟ 2 ਜਾਂ 3 ਪੋਸਟਾਂ ਆਪ ਪਾ ਰਿਹਾ ਵਾਂ। ਇਹ ਲੋਕ ਕਿੱਥੇ ਗਾਇਬ ਹੋ ਕੇ ਜਾਂਦੇ? ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਇਸ ਤਰੀਕੇ ਨਾਲ ਲੋਕਾਂ ਨੂੰ ਗਾਇਬ ਕਰਕੇ ਇਹਨਾਂ ਦੇ ਵੀ ਮਨੁੱਖੀ ਅੰਗਾਂ ਦਾ ਵਪਾਰ ਹੋ ਰਿਹਾ। ਕੋਈ ਨਾ ਕੋਈ ਗੜਬੜ ਜ਼ਰੂਰ ਹੈ, ਕਦੇ ਨਾ ਕਦੇ ਵੱਡਾ ਸਕੈਂਡਲ ਜ਼ਰੂਰ ਖੁੱਲੂ। ਖੈਰ, ਜਿਹੜੀ ਆਪਾਂ ਗੱਲ ਕਰ ਰਹੇ ਆ ਨੈਰੇਟਿਵ ਦੀ ਲੜਾਈ ਦੀ, ਅੱਜ ਇੱਕ ਚਰਚਾ ਆ ਪੰਜਾਬ ਸਕੂਲ ਸਿੱਖਿਆ ਬੋਰਡ, ਉਹਦੀ ਜਿਹੜੀ 6ਵੀਂ ਜਮਾਤ ਦੀ ਕਿਤਾਬ ਆ, ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਜਿਹੜਾ
ਸਮੁੰਦਰ ਗੁਪਤ ਸੀ, ਉਹਨੇ ਉੱਤਰੀ ਭਾਰਤ ਨੂੰ, ਜਿਹਨੂੰ ਆਰਿਆਵਰਤ ਕਹਿੰਦੇ ਆ, ਆਪਾਂ ਤਾਂ ਕਦੇ ਇੱਥੇ ਸੁਣਿਆ ਨਹੀਂ, ਪੰਜਾਬੀ ਦਾ ਇਹ ਅੱਖਰ ਹੀ ਹੋਰ ਤਰ੍ਹਾਂ ਜਿਹਾ ਲੱਗਦਾ ਬੋਲਣ ਲੱਗੇ ਆ। ਇਹਨਾਂ ਨੇ ਲਿਖਿਆ ਵੀ ਆਰਿਆਵਰਤ ਕਹਿੰਦੇ ਸੀ, ਕਹਿੰਦੇ ਹੋਣੇ। ਉਹਦੇ ਬਾਰੇ ਲਿਖਿਆ ਵੀ ਉਹਨੇ ਫਲਾਨਾ ਜਿੱਤ ਲਿਆ, ਫਲਾਨਾ ਹਰਾ ਲਿਆ, ਬਿਲਕੁਲ ਲੰਮੀ ਚੌੜੀ ਕਥਾ ਉਹਦੀ ਬਣਾਈ ਹੋਈ ਆ ਵੀ ਬੜਾ ਬੱਬਰ ਸ਼ੇਰ ਸੀ। ਹੋਣਾ ਭਾਈ, ਚੰਗੀ ਗੱਲ। ਅੱਗੇ ਜਾ ਕੇ ਲਿਖਿਆ ਹੋਇਆ ਵੀ ਉਹਨੇ ਨਾ ਆਸ਼ਵ ਮੇਘ ਜਗ ਕੀਤਾ, ਜਿਹੜਾ ਕਿ ਚੱਕਰਵਰਤੀ ਸਮਰਾਟ ਬਣਨ ਲਈ ਕੀਤਾ ਜਾਂਦਾ ਹੈ। ਬਹੁਤ ਸਾਡੇ ਜਿਹੜੇ ਭੈਣ ਭਰਾ ਸੁਣ ਰਹੇ ਨੇ, ਉਹਨਾਂ ਨੂੰ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ ਹੋਣੀ ਵੀ ਠੀਕ ਆ, ਇਤਿਹਾਸ ਵਿੱਚ ਇੱਕ ਰਾਜਾ ਹੋਇਆ ਆ ਸਮੁੰਦਰ ਗੁਪਤ, ਜਿਹਨੇ ਬਹੁਤ ਜਿੱਤਾਂ ਜਿੱਤੀਆਂ ਨੇ, ਜਿਹਨੇ ਆਸ਼ਵ ਵੇਗ ਜਗ ਕੀਤਾ, ਤੇ ਇਹ 'ਚ ਕੀ ਮਾੜੀ ਗੱਲ? ਇਹ ਗੱਲ ਇੱਥੇ ਬਹਿ ਕੇ ਖਬਰ ਦੀ ਖਬਰ ਪ੍ਰੋਗਰਾਮ 'ਚ ਕਿਉਂ ਕੀਤੀ ਜਾ ਰਹੀ ਹੈ? ਹੁਣ ਇਹ ਤੁਹਾਨੂੰ ਮੈਂ ਦੱਸਦਾ ਵੀ ਕਿਉਂ ਕੀਤੀ ਜਾ ਰਹੀ। ਜਿੱਥੇ ਇਹ ਗੱਲ ਛਪੀ ਆ 6ਵੀਂ ਦੀ ਕਿਤਾਬ ਦੇ ਵਿੱਚ, ਉੱਥੇ ਇੱਕ ਹੋਰ ਪੰਗਾ। ਉਹ ਕੀ ਆ ਬਈ, ਸਾਡੀ ਇੱਕ 7ਵੀਂ ਦੀ ਕਿਤਾਬ ਆ ਜਿਹੜੀ ਪੰਜਾਬੀ ਦੀ, ਉਹਦੇ ਵਿੱਚ ਪਿਛਲੇ ਸਾਲ ਵਾਲੀਆਂ ਕਿਤਾਬਾਂ ਦੇ ਵਿੱਚ ਇੱਕ ਪਾਠ ਆ। ਉਹ ਪਾਠ ਸ਼ੁਰੂ ਇੱਥੋਂ ਹੁੰਦਾ, ਉਹਦਾ ਟਾਈਟਲ ਪਾਠ 6ਵਾਂ, ਬਲਦਾਂ ਵਾਲਾ ਪਿਆਰਾ ਸਿੰਘ। ਪਹਿਲੀ ਲਾਈਨ, ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ 4 ਵਜੇ ਭਾਈ ਦੀ ਆਵਾਜ਼ ਕੰਨੀ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ। ਪਹਿਲਾਂ ਉਹ ਪਸ਼ੂਆਂ ਨੂੰ ਪੱਠੇ ਪਾਉਂਦਾ। ਇਸ ਤਰੀਕੇ ਨਾਲ ਇਹ ਪਾਠ ਸ਼ੁਰੂ ਹੁੰਦਾ। 7ਵੀਂ ਜਮਾਤ ਦਾ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ 7ਵੀਂ ਜਮਾਤ ਜਿਹੜੀ, ਉਹਦੀ ਕਿਤਾਬ ਮੈਂ ਪੰਜਾਬੀ ਦੀ ਇਹ ਪੜ੍ਹ ਕੇ ਦੱਸ ਰਿਹਾ ਤੁਹਾਨੂੰ। ਬੜੀ ਵਧੀਆ ਗੱਲ ਆ। ਪਰ ਇਸ ਵਾਰ ਇਹ ਕਿਤਾਬ ਦਾ ਇਹੀ ਪਾਠ ਲੱਗਿਆ ਪੂਰੇ ਦਾ ਪੂਰਾ ਹੋਇਆ, ਪਰ ਪਹਿਲੀ ਲਾਈਨ ਬਦਲ ਗਈ। ਹੁਣ ਪਤਾ ਕੀ ਆ? ਬਲਦਾਂ ਵਾਲਾ ਪਿਆਰਾ ਸਿੰਘ, ਹਰ ਰੋਜ਼ ਸਵੇਰੇ 4 ਵਜੇ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ। ਹੁਣ ਕਿਹੜੇ ਸ਼ਬਦ ਵਿੱਚੋਂ ਉਡਾਏ ਗਏ ਨੇ ਜੀ? ਪਹਿਲਾਂ ਹੁੰਦਾ ਸੀ ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ 4 ਵਜੇ ਭਾਈ ਦੀ ਆਵਾਜ਼ ਕੰਨੀ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ। ਹੁਣ ਕਰਤਾ ਹਰ ਰੋਜ਼ ਸਵੇਰੇ 4 ਵਜੇ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ। ਇਹ ਜਿਹੜੇ ਸ਼ਬਦ ਨੇ ਕਿ ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ 4 ਵਜੇ ਭਾਈ ਦੀ ਆਵਾਜ਼ ਕੰਨੀ ਪੈਂਦੇ ਆ, ਇੰਨੇ ਸ਼ਬਦ ਅੜਾਏ ਗਏ ਤਾਂ ਸਿਰਫ ਇਸ ਕਰਕੇ ਵੀ ਜਿਹੜੇ ਸਾਰੇ ਪੰਜਾਬ ਦੇ ਨਿਆਣੇ ਇਹ ਲਾਈਨ ਪੜ੍ਹਨਗੇ, ਉਹਨਾਂ ਨੂੰ ਗੁਰਦੁਆਰਾ ਚੇਤੇ ਆਊ, ਉਹਨਾਂ ਨੂੰ ਭਾਈ ਚੇਤੇ ਆਊ। ਗੁਰਦੁਆਰਾ ਚੇਤੇ ਆ ਗਿਆ, ਜੇ ਭਾਈ ਚੇਤੇ ਆ ਗਿਆ, ਨਿਆਣੇ ਸਿੱਖੀ ਨਾਲ ਜੁੜ ਜਾਣਗੇ। ਇਸ ਕਰਕੇ ਇਹ ਲਾਈਨ ਉਡਾ ਦਿਓ, ਇਹ ਲਾਈਨ ਖਤਮ ਕਰਤੀ। ਜੇਕਰ ਬਲਦਾਂ ਵਾਲਾ ਪਿਆਰਾ ਸਿੰਘ ਪਾਠ ਦੇ ਵਿੱਚ ਇਹ ਲਾਈਨਾਂ ਉਡਾਉਣੀਆਂ ਇੰਨੀਆਂ ਜ਼ਰੂਰੀ ਸੀ, ਤਾਂ ਫਿਰ ਕਿਉਂਕਿ ਜਿਹੜੇ ਜ਼ਿਆਦਾ ਕਾਮਰੇਡ ਨੇ, ਭਗਵੇਂ ਬ੍ਰਿਗੇਡ ਨੇ, ਜਾਂ ਜਿਹੜੇ ਸਾਡੇ ਵਿੱਚੋਂ ਮਾਤਾ ਦਾ ਮਾਲ ਆ, ਜਿਨ੍ਹਾਂ ਨੂੰ ਭਾਰਤ ਮਾਤਾ ਚੜੀ ਹੋਈ ਹੈ ਵਿਚਾਰਿਆਂ ਨੂੰ, ਉਹਨਾਂ ਨੂੰ ਇਹ ਬਿਮਾਰੀ ਆ। ਉਹ ਕਹਿਣਗੇ ਜੀ ਨਹੀਂ, ਤੁਸੀਂ ਜ਼ਿਆਦਾ ਮੀਨ ਮੇਖ ਕੱਢਦੇ ਹੋ ਘੁਮਾਣ ਸਾਹਿਬ, ਤੁਹਾਨੂੰ ਬਿਮਾਰੀ ਪੈ ਗਈ, ਤੁਸੀਂ ਹਰ ਗੱਲ ਦੇ ਵਿੱਚ ਹੀ ਸਾਜ਼ਿਸ਼ ਲੱਭਦੇ ਰਹਿੰਦੇ ਹੋ, ਪੈਨਿਕ ਬਟਨ ਦਬਾਈ ਰੱਖਦੇ ਹੋ ਵੀ ਸਿੱਖੋ ਮਾਰੇ ਗਏ, ਲੁੱਟੇ ਗਏ। ਐਡੀ ਕੋਈ ਗੱਲ ਨਹੀਂ। ਮੁਲਕ ਹੈਗਾ ਜੀ ਸੈਕੂਲਰ, ਧਰਮ ਨਿਰਪੱਖ। ਇਸ ਕਰਕੇ ਗੁਰਦੁਆਰਾ, ਹੁਣ ਜਿਹੜੇ ਗੈਰ ਸਿੱਖ ਨੇ ਉਹਨਾਂ ਦੇ ਨਿਆਣਿਆਂ ਦੇ ਉੱਤੇ ਫਿਰ ਗੁਰਦੁਆਰਾ ਭਾਈ ਅੱਖਰ, ਇਸ ਕਰਕੇ ਆਪਾਂ ਇਹ ਮੰਨੋ, ਤੁਸੀਂ ਕਹਿੰਦੇ ਸਹੀ ਗੱਲ ਆ, ਉਹਨਾਂ ਨੇ ਵਧੀਆ ਕੀਤਾ। ਮੰਨ ਲਈ ਗੱਲ ਜੀ ਤੁਹਾਡੀ, ਤੁਸੀਂ ਸਿਆਣੇ ਹੋ, ਅਸੀਂ ਤਾਂ ਕਮਲੇ ਆ। ਫਿਰ ਆਹ ਜਿਹੜੀ 6ਵੀਂ ਦੀ ਕਿਤਾਬ ਦੇ ਵਿੱਚ ਸੀਮਾ ਚਾਵਲਾ ਨੇ ਕਮਲ ਕੁੱਟਿਆ ਕਿ ਜੀ ਜਦੋਂ ਸਮੁੰਦਰ ਗੁਪਤ ਨੇ ਚੱਕਰਵਰਤੀ ਸਮਰਾਟ ਬਣਨਾ ਸੀ, ਫਿਰ ਆਸ਼ਵ ਵੇਗ ਜਗ ਕੀਤਾ। ਜਿਹੜੀ ਇਹ ਲਾਈਨ ਆ, ਇਹ ਨਹੀਂ ਉਡਾਉਣੀ ਸੀ। ਜੇਕਰ 6ਵੀਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਆਸ਼ਵ ਵੇਗ ਜਗ ਦਾ ਜ਼ਿਕਰ ਕੀਤਾ ਜਾ ਸਕਦਾ, ਜਿਹੜਾ ਹਿੰਦੂ ਧਰਮ ਦੇ ਹਿਸਾਬ ਨਾਲ ਕੋਈ ਗੱਲ ਹੈ, ਤਾਂ ਫਿਰ 7ਵੀਂ ਦੀ ਕਿਤਾਬ ਦੇ ਵਿੱਚੋਂ ਪੰਜਾਬੀ ਦੇ ਵਿੱਚ ਗੁਰਦੁਆਰੇ ਤੇ ਭਾਈ ਦਾ ਜ਼ਿਕਰ ਕੀ ਦੰਦੀਆਂ ਵੱਢਦਾ? ਅਸਲ ਵਿੱਚ ਜ਼ਰੂਰਤ ਹੈ ਨਹੀਂ। ਇਹ ਕਹਿਣ ਦੀਆਂ ਲਾਲਿਆਂ ਦੇ ਵਿੱਚ
कि सिखो असीं तुहानूं करदे आ नफरत, इस करके असीं तां हिंदू वालियां गल्लां तुहाडे निआणिਆਂ ਨੂੰ पढ़ावांगे, सिखां वालियां सिੱਖੀ वालियां गल्लां तुहाडे दिमाग चों कढांगे। ਇਹ ਗੱਲ ਆਪਾਂ ऐसे प्रोग्राम 'ਚ हज़ारां वार कही आ कि ਜਿਹੜੀਆਂ ਕੌਮਾਂ ਨੂੰ ਮਾਰਨਾ ਹੋਵੇ ਉਹਨਾਂ ਦੀ ਯਾਦਦਾਸ਼ਤ ਮੈਮੋਰੀ ਦੇ ਵਿੱਚੋਂ ਉਹ ਗੱਲਾਂ ਕੱਢੀਆਂ ਜਾਂਦੀਆਂ। ਆ ਅਗਲੇ ਆਸ਼ਮ ਵੇਦ ਜੱਗ ਜਿਹੜਾ ਹੈਗਾ ਉਹ ਬਾੜਨਾ ਚਾਹੁੰਦੇ ਆ, ਤੁਹਾਡੇ ਦਿਲ ਦਿਮਾਗ 'ਚੋਂ ਪਾਈ ਜਾਂਦੇ ਆ ਨਿਆਣਿਆਂ ਦੇ। ਤੇ ਗੁਰਦੁਆਰਾ ਭਾਈ ਇਹ ਚੀਜ਼ਾਂ ਕੱਢਣੀਆਂ ਨੇ ਦਿਮਾਗ 'ਚੋਂ, ਉਹ ਕੱਢ ਰਹੇ ਨੇ। ਮਲਾਨ ਕੁੰਦਰਾ ਦੀ ਗੱਲ ਸਾਡੇ ਵਿਦਵਾਨ, ਸਾਡੇ ਹੋਰ ਬੜੇ, ਉਹ ਕਿੱਥੋਂ ਦਾ ਕੌਣ ਆ ਕੀ ਆ ਉਹਨੂੰ ਪੁੱਛੇ ਦੱਸੇ ਵਗੈਰਾ ਆਪਾਂ ਸਾਰੇ ਕਹਿੰਦੇ ਆ ਜੀ ਜਦੋਂ ਕਿਸੇ ਕੌਮ ਦਾ ਖਾਤਮਾ ਕਰਨਾ ਹੋਵੇ ਉਦੋਂ ਫਿਰ ਐ ਕਰੀਦਾ ਉਹ ਕਰੀਦਾ। ਬਹੁਤ ਚੰਗੀ ਗੱਲ ਆ ਜੀ, ਸਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਗੱਲ ਕਿ ਕੌਮਾਂ ਨੂੰ ਕਿਵੇਂ ਮਾਰਿਆ ਜਾਂਦਾ। ਪਰ ਸਾਡੇ ਤਾਂ ਸ਼ਰੇਆਮ ਰੋਜ਼ ਇਹ ਕੰਮ ਹੋ ਰਿਹਾ, ਸਾਡੇ ਨਾਲ ਤਾਂ ਇਹ ਸਾਰਾ ਕੁਝ ਵਾਪਰ ਰਿਹਾ ਜੀ। ਸਾਡੀਆਂ ਕਿਤਾਬਾਂ, ਸਾਡੀਆਂ ਫਿਲਮਾਂ, ਸਾਡੇ ਨਾਟਕ, ਸਾਡੇ ਡਰਾਮੇ, ਸਾਡੀ ਚੇਤਨਾ, ਆ ਜਿਹੜਾ ਮਨੋਰੰਜਨ ਗਾਣਿਆਂ ਰਾਹੀਂ ਹੋ ਰਿਹਾ, ਇਹ ਸਾਡੇ ਦਿਮਾਗ ਚੋਂ ਕੁਝ ਕੱਢ ਵੀ ਰਿਹਾ ਤੇ ਕੁਝ ਪਾ ਵੀ ਰਿਹਾ। ਉਹ ਸਾਰਾ ਕੁਝ ਡਿਸਚਾਰਜ, ਡਿਲੀਟ ਕੀਤਾ ਜਾ ਰਿਹਾ ਜਿਹੜਾ ਸਾਨੂੰ ਸਾਡੇ ਧਰਮ ਨਾਲ ਜੋੜਦਾ ਹੋ। ਉਹ ਸਾਰਾ ਕੁਝ ਸਾਡੇ ਦਿਮਾਗ 'ਚ ਪਾਇਆ ਜਾ ਰਿਹਾ ਜਿਹਦੇ ਨਾਲ ਅਸੀਂ ਆਪਦੇ ਧਰਮ ਤੋਂ, ਆਪਦੇ ਭਰੋਸੇ ਤੋਂ, ਆਪਦੇ ਵਿਸ਼ਵਾਸ ਤੋਂ, ਆਪਦੇ ਸਿਦਕ ਤੋਂ ਟੁੱਟ ਜਾਈਏ। ਸਾਨੂੰ ਅਯਾਸ਼, ਬਦਮਾਸ਼ ਤੇ ਹੋਰ ਬਹੁਤ ਕੁਝ ਬਣਾਉਣ ਦੇ ਲਈ ਬੜੀ ਮਿਹਨਤ ਕੀਤੀ ਜਾ ਰਹੀ। ਇਹ ਨੈਰੇਟਿਵ ਦਾ ਯੁੱਗ ਆ ਸੱਜਣੋ। ਜੇਕਰ ਅਸੀਂ ਇਸ ਸਾਰੇ ਕਾਸੇ ਦੇ ਉੱਤੇ ਅਟੈਕ, ਰਿਐਕਟ ਕਰਨਾ ਹੋਵੇ ਕੀ ਕਰਾਂਗੇ? ਸਾਡੀ ਸ਼੍ਰੋਮਣੀ ਕਮੇਟੀ ਨੂੰ, ਸਾਡੇ ਆਲੇ ਦੁਆਲੇ ਨੂੰ ਇਹ ਵੀ ਨਹੀਂ ਸਮਝ ਆ ਰਿਹਾ ਕਿ ਇਸ ਹਮਲੇ ਦਾ ਹੱਲ ਕੀ ਕਰਨਾ। ਦੁਆਬੇ ਦੇ ਵਿੱਚ ਇੱਕ ਪਿੱਛੇ ਜੇ ਚੱਕਰ ਚੱਲਿਆ ਸੀ, ਤੁਹਾਨੂੰ ਪਤਾ ਸਾਰਿਆਂ ਨੂੰ, ਬਈ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਨੂੰ ਪੰਪ ਮਾਰ ਕੇ ਸਿੱਖਾਂ ਤੇ ਸਿੱਖੀ ਤੋਂ ਦੂਰ ਕਰਨਾ। ਇਹਨਾਂ ਦਿਨਾਂ ਦੇ ਵਿੱਚ ਆ ਵੀਡੀਓ ਘੁੰਮ ਰਹੀ ਆ। ਅਗਲੇ ਸ਼ਰੇਆਮ ਕਹਿੰਦੇ ਆ ਵੀ ਜਿਹੜਾ ਗੁਰੂ ਕਹੂਗਾ ਉਹਨੂੰ ਹੀ ਅਸੀਂ ਗੁਰਦੁਆਰੇ ਦਾ ਗ੍ਰੰਥੀ ਆਪਦੇ ਲਾਉਣਾ। ਗੁਰੂ ਜਾਣੀ ਕਿ ਰਵਿਦਾਸ ਜੀ ਨੂੰ, ਭਗਤ ਜਿਹੜਾ ਕਹੂਗਾ ਉਹਨੂੰ ਨਹੀਂ ਅਸੀਂ ਰੱਖਣਾ, ਗੁਰੂ ਕਹਾਉਣ ਵਾਲੇ ਨੂੰ ਰੱਖਣਾ। ਅਸੀਂ ਜੀ ਆਪ ਦਾ ਗ੍ਰੰਥ ਜਿਹੜਾ ਉਹਨਾਂ ਨੇ ਇੱਕ ਪਿੱਛੇ ਜੇ ਗ੍ਰੰਥ ਲਿਖਿਆ ਸੀਗਾ ਅੰਮ੍ਰਿਤ ਬਾਣੀ, ਭਗਤ ਰਵਿਦਾਸ ਜੀ ਦੀ ਸਾਰੀ ਬਾਣੀ ਦੇ ਹਿਸਾਬ ਨਾਲ, ਇਹ ਜਿਹੜਾ ਮਸਲਾ ਵਾ ਵੀ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਰਵਿਦਾਸੀਆਂ ਨੂੰ, ਰਵਿਦਾਸੀਆ ਸਿੱਖਾਂ ਨੂੰ, ਸਿੱਖ ਕੌਮ ਦੇ ਸਭ ਤੋਂ ਜਰਖੇਜ ਹਿੱਸੇ ਨੂੰ ਭੜਕਾਇਆ ਜਾ ਰਿਹਾ। ਸਾਡੇ ਮਾਲਵੇ ਦੇ ਵਿੱਚ ਉਹਨਾਂ ਨੂੰ ਪੰਪ ਮਾਰ ਕੇ ਉਕਸਾ ਕੇ ਕਿ ਦੇਖੋ ਜੀ ਫਲਾਣੇ ਡੇਰੇ ਵਾਲੇ ਆ ਜਿਹੜੇ ਉਹ ਜਾਤ ਦੇ ਆਧਾਰ ਤੇ ਵਿਤਕਰਾ ਕਰਦੇ ਆ, ਦੇਖੋ ਜੀ ਫਲਾਨਾ ਜੇ ਉਹ। ਉਹਨਾਂ ਮਤਲਬ ਮਾਲਵੇ ਦੇ ਰਵਿਦਾਸੀਆਂ ਨੂੰ ਤਾਂ ਕਹਿੰਦੇ ਆ ਚਲੋ ਸਰਸੇ ਨੂੰ, ਚਲੋ ਭਨਿਆਰੇ ਨੂੰ। ਭਨਿਆਰੇ ਵਾਲੇ ਦੇ ਵੀ ਬਹੁਤੇ ਚੇਲੇ, ਸਰਸੇ ਵਾਲੇ ਦੇ ਵੀ ਬਹੁਤੇ ਚੇਲੇ ਇਹਨਾਂ ਬਰਾਦਰੀਆਂ ਚੋਂ ਸੀ ਤੇ ਪੰਪ ਮਾਰਿਆ ਗਿਆ। ਤੇ ਦੁਆਬੇ ਦੇ ਵਿੱਚ ਕਹਿੰਦੇ ਆ ਜੀ ਚਲੋ ਰਾਮਾਨੰਦ ਦੇ ਡੇਰੇ ਬੱਲਾਂ ਵਾਲਿਆਂ ਕੋਲ। ਤੇ ਆ ਜਿਹੜਾ ਹੈਗਾ ਮਾਝਾ, ਇੱਥੇ ਕਹਿਣ ਲੱਗੇ ਹੋਏ ਨੇ ਇਹ ਜਿਹੜੀਆਂ ਵੱਡੀਆਂ ਜਮਾਤਾਂ ਨੇ ਜੀ, ਕਾਸ਼ਤਕਾਰ ਬਰਾਦਰੀਆਂ, ਇਹ ਤੁਹਾਡੇ ਨਾਲ ਵਧੀਕੀ ਕਰਦੇ ਆ, ਤੁਹਾਡੇ ਤੇ ਬੜਾ ਧੱਕਾ, ਬੜਾ ਜ਼ੁਲਮ ਹੋ ਗਿਆ ਜੀ, ਤੇ ਤੁਸੀਂ ਜੀ ਈਸਾਈ ਬਣ ਜਾਓ। ਪੰਜਾਬ ਦੇ ਵਿੱਚ ਈਸਾਈ ਬਣਾਉਣ ਵਾਲੀ ਫਰਮ ਆ, ਜਿਹੜੀ ਫੈਕਟਰੀ ਆ, ਉਹਦੇ ਜਿੰਨੇ ਚੌਧਰੀ ਨੇ ਤੁਸੀਂ ਦੇਖ ਲਓ, ਬਾਹਮਣਾ ਦੇ ਮੁੰਡੇ ਆ, ਕੋਈ ਨਰੂਲੇ, ਕੋਈ ਫਲੂਨੇ, ਇਹ ਜਿਹੜੇ ਨੇ ਸਾਰੇ ਭਾਰਤ ਵਿੱਚ ਤਾਂ ਬਾਹਮਣਵਾਦ ਅਤੇ ਕ੍ਰਿਸਚੀਅਨਟੀ ਦੀ ਜੰਗ ਚੱਲਦੀ ਆ। ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਪੰਜਾਬ ਦੇ ਦਲਿਤ ਭਾਈਚਾਰੇ ਨੇ, ਰਵਿਦਾਸੀਆ ਸਿੱਖਾਂ ਨੇ ਸਿੱਖੀ ਛੱਡਣੀ ਨਹੀਂ, ਕਿ ਚਲੋ ਜੇ ਸਿੱਖੀ ਨਹੀਂ ਛੱਡਦੇ ਹੈਗੇ ਇਹਨਾਂ ਨੂੰ, ਜੇ ਹਿੰਦੂ ਬਣਨ ਤੋਂ ਅਲਕਲ ਆਉਂਦੀ ਆ ਤੇ ਚਲੋ ਇਹਨਾਂ ਨੂੰ ਫਿਰ ਆਪਾਂ ਦੂਜੇ ਪਾਸੇ ਤੋਰਦੇ ਆ, ਉਹਨਾਂ ਨੂੰ ਪੰਪ ਪੁੰਪ ਮਾਰ ਕੇ ਸਿੱਖਾਂ ਤੇ ਸਿੱਖੀ ਦੇ ਉਲਟ ਕਰਕੇ ਇਹਨਾਂ ਨੂੰ ਈਸਾਈ ਬਣਾਓ। ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਸ ਨੈਰੇਟਿਵ ਦਾ ਬਹੁਤਿਆਂ ਨੂੰ ਪਤਾ ਹੀ ਨਹੀਂ, ਸਿੱਖ ਕੌਮ ਦਿਆਂ ਨੂੰ, ਕਿ ਕਿਵੇਂ ਪੂਰੇ ਪੰਜਾਬ ਦੇ ਵਿੱਚ ਜਾਤ ਬਰਾਦਰੀ ਦੇ ਨਾਂ ਦੇ ਉੱਤੇ ਪੰਪ ਮਾਰ ਕੇ ਸਾਡੇ ਭਾਈਚਾਰਿਆਂ ਦੇ ਵਿੱਚ ਦਫੇੜ ਪਾ ਕੇ, ਦਰਾੜ ਪਾ ਕੇ ਉਹ ਬ੍ਰਾਹਮਣਵਾਦੀ ਏਜੰਡਾ ਲਾਗੂ ਕੀਤਾ ਜਾ ਰਿਹਾ। ਉਹ ਜਾਣੀ ਕਿ ਆਪਾਂ ਨੂੰ ਤਾਂ ਹੁਣ ਅਕਲ ਆਈ ਆ ਨਾ, 1984 ਤੋਂ ਬਾਅਦ ਸਾਡੇ ਬਹੁਤਿਆਂ ਨੂੰ ਅਕਲ ਆਈ ਆ ਵੀ ਖਾਲਿਸਤਾਨ ਚਾਹੀਦਾ। ਸਾਡੇ ਤਾਂ ਹੁਣ ਵੀ ਨਹੀਂ ਹਟਦੇ, ਹਜੇ ਵੀ ਹਿੰਦੁਸਤਾਨ ਜਿੰਦਾਬਾਦ ਚੜਿਆ ਹੋਇਆ।
पर 1947 मौके भारत की लीडरशिप उदों ही समझ गई सी बई ये कदे ना कदे अज तक खुंज गए पर एक ना एक दिन आपदा मुल्क बनाउणगे। अपनी कौम तां उदों हजे इस गल ते सी कि भारती लीडरशिप नूं पूरा असीं जचाउणा भी असीं भारत दे पक्के हमायती हां ते अपने बंदे लगे भी रहिंदे ने। असीं इंनियां कुर्बानियां कीतियां, असीं फलानी जंग मौके इन्ने कीते, पंजाब च आके देख लो हरेक पिंड दे विच सब तो वध वार विडोज ने। जे सोने की लोड़ पई असीं सब तो वध दिता, जे अन्न की लोड़ पई असीं चाहे आप कंगाल हो गए, पानी लुटा लिया, बंजर हो गए, थोड़ा अन्न का कटोरा भरिया। वो कहंदे सानू सानू की तुसीं जो मर्जी करी चलो। अकिरत घाण कौम आ अगले उन्हां दा सारा इतिहास ही इन्हां कम्मां नाल भरिया पिया है भी असीं तां कसी अज तक ये गल मन्नी होई नहीं। तो वो लोग 1947 तो फौरन बाद जदों हजे सिख आपदे पैरां सिर नहीं सी होए, वो कहते इन्हां नूं हिंदू लिखो संविधान च। अपनी कौम उदों भारत माता की जय गाउण लगी हुई सी, सारे जहां से अच्छा हिंदुस्तान हमारा, नेहरू चाचा बन गया, गांधी बापू बन गया, भुल गए आपदे दशमेश पिता नूं। कृष्ण कन्हैया चेते आउण लग गया सी ते अगले की सोच रहे सी भी खालसिਆਂ ਨੂੰ ਖਾਲਿਸਤਾਨ ਦੇ ਰਾਹ ਪੈਣ ਤੋਂ ਪਹਿਲਾਂ ਹੀ ਇਹਨਾਂ ਦੇ ਖਾਲਸਾਈ ਸਿਧਾਂਤ ਨੂੰ ਤਰੋੜ ਦਿਓ, ਡੇਰਾਵਾਦ ਉਭਾਰ ਦਿਓ, ਸਿੱਖਾਂ ਨੂੰ ਲੜਾ ਦਿਓ, ਆਪਸ ਵਿੱਚ ਹੀ ਜੁੰਡ ਮਜੁੰਡੀ ਕਰਾ ਦਿਓ। ਤੇ ਅੱਜ 1950 ਤੋਂ ਲੈ ਕੇ 2024 ਤੱਕ ਪੰਜਾਬ ਦੇ ਹਰ ਸਿੱਖ ਨੂੰ ਪੰਥ ਦੇ ਖਿਲਾਫ ਕਰਨ ਲਈ ਕੋਈ ਨਾ ਕੋਈ ਉਹਨੂੰ ਕਾਰਨ ਦੇ ਦਿੱਤਾ ਕਿ ਤੇਰੇ ਨਾਲ ਆਹ ਹੁੰਦੀ ਆ, ਤੇਰੇ ਨਾਲ ਉਹ ਹੁੰਦੀ। ਇਹ ਨੈਰੇਟਿਵ ਦੀ ਲੜਾਈ ਆ, ਅਗਲਿਆਂ ਨੇ ਨੈਰੇਟਿਵ ਸਿਰਜਤਾ। ਸੋ ਪੰਥ ਦੇ ਖਿਲਾਫ, ਸਿੱਖੀ ਅਤੇ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ ਹਰ ਉਹ ਬੰਦਾ, ਤੁਸੀਂ ਸੋਚੋ ਜਿਹੜਾ ਵੀ ਪੰਥ ਤੇ ਪੰਜਾਬ ਦੀ ਕੋਈ ਗੱਲ ਕਰਦਾ, ਤੁਹਾਡੇ ਆਲੇ ਦੁਆਲੇ ਹਜ਼ਾਰਾਂ ਲੋਕ ਉਹਦੇ ਖਿਲਾਫ ਬੋਲਣ ਲੱਗੇ ਹੁੰਦੇ ਆ। ਕਿਉਂ? ਕਾਹਤੋਂ? ਕਿਉਂਕਿ ਨੈਰੇਟਿਵ ਸਿਰਜਿਆ ਜਾ ਰਿਹਾ ਹਰੇਕ ਬੰਦੇ ਦੇ ਖਿਲਾਫ, ਇਹਦਾ ਬਾੜਾ, ਇਹਦਾ ਬਹੁਤ ਭੈੜਾ। ਸੋ ਸਾਡੀ ਕੌਮ ਜਿਹੜੀ ਆ ਉਹ ਇਸ ਗੱਲ ਨੂੰ ਸਮਝੇ ਕਿ ਅੱਜ ਦੇ ਯੁੱਗ ਦੇ ਵਿੱਚ ਸਾਨੂੰ ਮੀਡੀਆ ਵਾਰ, ਅੱਗੇ ਯੋਧਾ, ਇੱਕ ਯੋਧਿਆਂ ਦਾ ਅਕਸਰ ਹੁੰਦਾ ਵੀ ਹੱਥ 'ਚ ਕੋਈ ਸ਼ਸਤਰ ਵਾ, ਬਲਕਾਰੀ ਸੂਰਮਾ ਲੜ ਰਿਹਾ, ਇਹ ਵੀ ਇੱਕ ਯੋਧਾ ਹੁੰਦਾ। ਪਰ ਅੱਜ ਦੇ ਸਮੇਂ ਦੇ ਵਿੱਚ ਜਿਨ੍ਹਾਂ ਕੋਲੇ ਗਿਆਨ ਦਾ ਭੰਡਾਰ ਹੋਵੇ, ਜਿਨ੍ਹਾਂ ਨੂੰ ਸਮਝ ਹੋਵੇ, ਜਿਨ੍ਹਾਂ ਦਾ ਵਿਜ਼ਨ ਹੋਵੇ, ਜਿਨ੍ਹਾਂ ਨੂੰ ਪੰਥ ਤੇ ਪੰਜਾਬ ਦੇ ਮਸਲਿਆਂ ਬਾਰੇ ਸਪਸ਼ਟਤਾ ਹੋਵੇ, ਉਹਨਾਂ ਯੋਧਿਆਂ ਦੀ ਬਹੁਤ ਲੋੜ। ਪਰ ਤੁਸੀਂ ਆਪਾਂ ਆਲੇ ਦੁਆਲੇ ਦੇਖੋ, ਆਪਾਂ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਭੈਣਾਂ ਨੂੰ, ਆਪਦੇ ਨਿਆਣਿਆਂ ਨੂੰ ਸਭ ਕੁਝ ਬਣਾਉਂਦੇ ਆ ਵੀ ਡਾਕਟਰ ਬਣ ਜਾ, ਮਾਸਟਰ ਬਣ ਜਾ, ਵਕੀਲ ਬਣ ਜਾ, ਆਹ ਬਣ ਜਾ, ਉਹ ਬਣ ਜਾ। ਪਰ ਕੀ ਆਪਾਂ ਉਹਨਾਂ ਨੂੰ ਇਸ ਗਿਆਨ ਦੇ ਨਾਲ ਕਿ ਆਪਣੀ ਕੌਮ ਗੁਲਾਮ ਆ ਤੇ ਇੱਕ ਦਿਨ ਆਪਾਂ ਆਜ਼ਾਦ ਹੋਣਾ, ਇਸ ਪਾਸੇ ਵਾਲੀ ਸਿੱਖਿਆ ਕਿੰਨੀ ਕੁ ਦੇ ਰਹੇ ਹਾਂ? ਇਹ ਆਪਣਾ ਫਰਜ਼ ਬਣਦਾ। ਆਪਣੇ ਆਲੇ ਦੁਆਲੇ ਦੇ ਵਿੱਚ ਇਸ ਚੀਜ਼ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਆ। ਹਾਂ, ਇਹ ਵੀ ਗੱਲ ਆ ਕਿ ਜਿਹੜੇ ਭਰਾਵਾਂ ਨੂੰ ਸਮਝ ਆ, ਸੋਝੀ ਆ, ਉਹਨਾਂ ਨੇ ਆਪਦੇ ਨਿਆਣਿਆਂ ਨੂੰ, ਆਪਦੇ ਬੱਚਿਆਂ ਨੂੰ ਸਹੀ ਸੇਧ ਦੇਣੀ ਸ਼ੁਰੂ ਕੀਤੀ ਹੋਈ ਆ। ਪਰ ਉਹਨਾਂ ਦੇ ਹੀ ਘਰਾਂ 'ਚ ਕੋਈ ਫੁੱਫੜ, ਕੋਈ ਮਾਸੜ ਬੈਠਾ ਹੁੰਦਾ ਜਿਹੜਾ ਉਹਨਾਂ ਦੇ ਟੱਬਰ ਦੇ ਵਿੱਚ ਆ ਕੇ ਲੱਗਿਆ ਹੁੰਦਾ ਕਰਨ, ਇਹਨੂੰ ਕਿਉਂ ਗਿਆਨੀ ਜੀ ਬਣਾਉਣ ਲੱਗੇ ਹੋਏ ਹੋ, ਇਹਨੇ ਕਿਉਂ ਦਮਾਲਾ ਸਜਾਇਆ ਹੋਇਆ, ਕਿੱਥੇ ਇਹਨੂੰ ਗੱਤਕੇ ਵਾਲਿਆਂ ਨਾਲ ਤੋਰੀ ਫਿਰਦੇ ਹੋ, ਇਹਨੂੰ IAS IPS ਬਣਾਵਾਂਗੇ, ਇਹਨੂੰ ਕਿਹੜੇ ਪਾਸੇ ਲਾਈ ਫਿਰਦੇ ਹੋ ਨਿਆਣੇ ਨੂੰ? ਸੋ ਸਾਡੇ ਕੌਮ ਦੇ ਹਾਲਾਤ ਜਿਹੜੇ ਨੇ ਉਹਦੇ ਉੱਤੇ ਸਾਨੂੰ ਪਲ ਪਲ ਚਿੰਤਾ ਕਰਨੀ ਚਾਹੀਦੀ ਹੈ। ਸਾਡੇ ਹੱਕ ਵਿੱਚ ਕਿਹੜੀਆਂ ਧਿਰਾਂ ਨੇ, ਕਿਹੜੀਆਂ ਤਾਕਤਾਂ ਨੇ, ਕਿਹੜੀਆਂ ਸ਼ਖਸੀਅਤਾਂ ਨੇ, ਸਾਨੂੰ ਉਹਨਾਂ ਦਾ ਵੀ ਅਧਿਐਨ ਕਰਨਾ ਚਾਹੀਦਾ। ਜਿਹੜੀਆਂ ਚੀਜ਼ਾਂ ਨਾਲ ਸਾਡੀ ਕੌਮ ਦਾ ਨੁਕਸਾਨ ਹੁੰਦਾ ਹੋਵੇ, ਉਹ ਨੁਕਸਾਨ ਦਾ ਹੱਲ ਕੀ ਆ, ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਸਾਨੂੰ ਆਪਦੀ ਜ਼ਰੂਰਤ ਤੋਂ ਵੱਧ ਕੰਮ ਕਰਨਾ ਪਊ। ਜਿਹੜਾ ਆਪਾਂ ਨੂੰ ਕਿਹਾ ਜਾਂਦਾ ਨਾ 1.25 ਲੱਖ ਆਪਾਂ ਨੂੰ ਬਣ ਕੇ ਦਿਖਾਉਣਾ ਪੈਣਾ। ਉਹ ਕਿਵੇਂ? ਵੀ ਇੱਕ ਸਿੱਖ ਇਹ ਨਾ ਸੋਚੇ ਕਿ ਮੈਂ ਆਪਦੇ ਹਿੱਸੇ ਦਾ ਕੰਮ ਕਰ ਲਿਆ ਤੇ ਮੈਂ ਸੁਰਖਰੂ। ਉਹ ਇਹ ਸੋਚੇ ਕਿ ਮੈਂ 1.25 ਲੱਖ ਬੰਦੇ ਜਿੰਨਾ ਕੰਮ ਕਰਨਾ, 1.25 ਲੱਖ ਨਾਲ 1.25 ਲੱਖ ਬੰਦੇ ਨਾਲ ਲੜਨਾ। तो उस तरीके नाल सच्चे पातशाह दे चरनां च अरदास बेनती करया करिए कि साडी कौम नूं इहो जिहे लोक, इहो जिहे सूरमे भी बख्शो जिन्हां कोले पंथ लई, कौम लई
ਵਿਜ਼ਨ ਹੋਵੇ, ਜਿਹੜੇ ਸਮਝ ਰੱਖਦੇ ਹੋਣ ਤੇ ਸਾਨੂੰ ਸਮਝਾ ਵੀ ਸਕਦੇ ਹੋਣ, ਕਿਉਂਕਿ ਅੱਜ AK-47 ਤੀਰ ਕਮਾਨ ਜਾਂ ਹੋਰ ਸ਼ਸਤਰਾਂ ਦੇ ਨਾਲ ਨੈਰੇਟਿਵ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਅਸੀਂ ਕਿਤੇ ਮਾਰ ਨਾ ਖਾ ਜਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।